ਮਰਿੰਡੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਜਿਹੜੀ ਪਿਛਲੇ ਦਿਨੀ ਬਹੁਤ ਹੀ ਮਾੜੀ ਹਰਕਤ ਕੀਤੀ ਆ, ਬੇਅਦਬੀ ਕੀਤੀ ਆ, ਉਹਦੇ ਸੰਬੰਧ ਵਿੱਚ ਜਿਹੜਾ ਉਹ ਦੁਸ਼ਟ ਪਾਪੀ ਉਹਨੂੰ ਮੌਕੇ ਤੇ ਫੜ ਵੀ ਲਿਆ, ਕੁੱਟ ਕਟਾਪਾ ਵੀ ਹੋਇਆ। ਉਹਦੀ ਸ਼ਕਲ ਜਿਹੜੀ ਆ ਉਹ ਦੇਖ ਕੇ ਸਾਫ਼ ਪਤਾ ਲੱਗਦਾ ਕਿ ਚੰਗੀ ਉਹਦੀ ਸੇਵਾ ਹੋਈ ਆ। ਇਸ ਤਰੀਕੇ ਨਾਲ ਉਹ ਦਰਬਾਰ ਸਾਹਿਬ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦਾ, ਜਿਵੇਂ ਉਹ ਪੂਰੇ ਆਪਦੇ ਰੌਂ ਵਿੱਚ ਬੂਟਾਂ ਸਮੇਤ, ਜੁੱਤੀ ਸਮੇਤ ਅੰਦਰ ਵੜਦਾ। ਫਿਰ ਉਹਨਾਂ ਪਵਿੱਤਰ ਸਥਾਨ ਦੇ ਉੱਤੇ, ਉਸ ਰਮਾਲਾ ਸਾਹਿਬ ਦੇ ਉੱਤੇ ਪੈਰ ਧਰਦਾ, ਜਿੱਥੇ ਸਿੱਖ ਸੰਗਤਾਂ ਹਮੇਸ਼ਾ ਆਪਣਾ ਸੀਸ ਜਿਹੜਾ ਹੈ ਉਹ ਗੁਰੂ ਸਾਹਿਬ ਨੂੰ ਨਿਵਾਉਂਦੀਆਂ ਨੇ। ਜਿਸ ਤਰੀਕੇ ਨਾਲ ਉਹ ਹੱਥ ਜੇ ਮਾਰਦਾ ਆਉਂਦਾ ਵੀ ਚਲੋ ਬਾਹਰ, ਫਿਰ ਅੰਦਰ ਉੱਥੇ ਵੜਨ ਸਾਰ ਉਹਨਾਂ ਨੂੰ ਚਪੇੜਾਂ ਥੱਪੜਾਂ ਮਾਰਦਾ ਤੇ ਸਰੂਪ ਨੂੰ ਜਿਸ ਤਰੀਕੇ ਨਾਲ ਬੇਅਦਬ ਕਰਦਾ, ਹੇਠਾਂ ਸੁੱਟ ਦਿੰਦਾ ਦੋਨਾਂ ਸਰੂਪਾਂ ਨੂੰ। ਉਹ ਸਾਰੀ ਜਿਹੜੀ ਘਟਨਾ ਨੂੰ ਦੇਖ ਕੇ ਮਨ ਨੂੰ, ਹਰੇਕ ਦੇ ਨੂੰ ਬਹੁਤ ਦੁੱਖ ਮਹਿਸੂਸ ਹੁੰਦਾ। ਜਿਹੋ ਜਿਹਾ ਕਾਨੂੰਨ ਆ, ਜਿਹੋ ਜਿਹਾ ਸਰਕਾਰ ਦਾ ਇਹਨਾਂ ਮਾਮਲਿਆਂ ਦੇ ਵਿੱਚ ਰਵੱਈਆ ਵਾ ਕਿ ਦੋਸ਼ੀ ਛੱਡਣੇ ਹੀ ਛੱਡਣੇ ਆ, ਜੋ ਮਰਜ਼ੀ ਹੋ ਜੇ, ਹਲਕਾ ਫੁਲਕਾ ਜਿਹਾ ਕੇਸ ਬਣਾ ਦਿਓ, ਹਰੇਕ ਮਾਮਲੇ ਵਿੱਚ ਇਹੀ ਹੁੰਦਾ। ਬਹੁਤੀ ਵਾਰ ਤਾਂ ਮੈਂਟਲ ਕਹਿ ਦਿੰਦੇ ਆ, ਹੁਣ ਤਾਂ ਲੋਕ ਨਾਲ ਦੀ ਨਾਲ ਹੀ ਪੁੱਛਣ ਲੱਗ ਜਾਂਦੇ ਬਈ ਭਾਈ ਉਹਨੂੰ ਦਿਮਾਗੀ ਤੌਰ ਤੇ ਮਾਨਸਿਕ ਰੋਗੀ ਕਰਾਰ ਦੇਤਾ ਕਿ ਨਹੀਂ ਜਿਹੜਾ ਫੜਿਆ ਸੀ। ਹਰੇਕ ਬੰਦਾ ਜਾਣਦਾ ਕਿ ਧਰਾਵਾਂ ਬਹੁਤ ਜ਼ਿਆਦਾ ਹਲਕੀਆਂ ਫੁਲਕੀਆਂ ਲਾਈਆਂ ਨੇ, ਜਿਹਦੇ ਨਾਲ 15-20 ਦਿਨ ਦੇ ਵਿੱਚ ਜ਼ਮਾਨਤ ਹੋ ਜੇ ਤੇ ਜਿੰਨੀ ਛੇਤੀ ਤੋਂ ਛੇਤੀ ਹੋਵੇ ਵੀ ਉਹ ਬੰਦਾ ਜਿਹੜਾ ਕੇਸ ਚੋਂ ਬਰੀ। ਰੋਪੜ ਦੇ ਵਕੀਲ ਸਾਹਿਬਾਨ ਨੇ, ਜਿਹੜੀ ਉਹਨਾਂ ਦੀ ਬਾਰ ਕੌਂਸਲ ਆ, ਉਹਨਾਂ ਨੇ ਵੀ ਇਹ ਫੈਸਲਾ ਕਰ ਲਿਆ ਵੀ ਆਪਾਂ ਇਹਦਾ ਕੇਸ ਨਹੀਂ ਲੜਨਾ ਦੁਸ਼ਟ ਦਾ। ਭਾਵੇਂ ਸਰਕਾਰੀ ਤੌਰ ਦੇ ਉੱਤੇ ਕਾਨੂੰਨ ਦੀ ਲੋੜ ਅਨੁਸਾਰ ਉਹਨੂੰ ਕੋਈ ਵਕੀਲ ਦਿੱਤਾ ਵੀ ਜਾ ਸਕਦਾ, ਪਰ ਉਹਨੇ ਕੋਈ ਕਾਰਵਾਈ ਤਾਂ ਕਰਨੀ ਨਹੀਂ ਜੇ ਕੋਈ ਉਹਨੂੰ ਵਕੀਲ ਦੇ ਵੀ ਦਿੱਤਾ ਜਾਵੇ। ਅੱਜ ਜਦੋਂ ਉਹਨੂੰ ਰੋਪੜ ਦੇ ਇੱਕ ਅਦਾਲਤ ਦੇ ਵਿੱਚ ਉੱਥੇ ਪੇਸ਼ ਕਰਨਾ ਸੀ, ਤਾਂ ਉੱਥੇ ਇੱਕ ਵਕੀਲ ਜਿਹੜਾ ਸੀ ਉਹ ਦੱਸਦੇ ਆ ਕਿ ਆਪਦਾ ਅਸਲਾ ਲੈ ਕੇ, ਪਿਸਟਲ ਲੈ ਕੇ ਪਹੁੰਚ ਗਿਆ ਤੇ ਉਹਨੇ ਆਪਦੇ ਵੱਲੋਂ ਇਸ ਪਾਪੀ ਦਾ ਖਾਤਮਾ ਕਰਨ ਲਈ, ਸੋਧਾ ਲਾਉਣ ਲਈ ਕੋਸ਼ਿਸ਼ ਕੀਤੀ। ਚਿਹਰਾ ਮੂਹਰਾ ਸਾਰਾ ਬੋਡੀ ਲੈਂਗੁਏਜ ਦੱਸਦੀ ਆ ਕਿ ਉਹਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਹੈ। ਅਫਸੋਸ ਉਹਨੂੰ ਇਸ ਗੱਲ ਦਾ ਕਿ ਮੇਰੇ ਤੋਂ ਜਿਹੜਾ ਹੈਗਾ ਕੰਮ ਕੱਚਾ ਰਹਿ ਗਿਆ। ਜੇ ਉਸ ਵਕੀਲ ਨੂੰ, ਜਿਹੜਾ ਵਕਾਲਤ ਪੜ੍ਹ ਕੇ ਲੱਖਾਂ ਲੋਕਾਂ ਦੇ ਉੱਤੇ ਕੇਸ ਲੜਦਾ, ਨਿੱਤੋਂ ਗੱਲਾਂ ਦੇਖਦਾ, ਲੋਕਾਂ ਨੂੰ ਮਤਾਂ ਦਿੰਦਾ ਹੈ, ਜੇ ਉਹਨੂੰ ਪਤਾ ਕਿ ਇੱਥੇ ਇਨਸਾਫ ਅਨਸੂਫ ਕੋਈ ਨਹੀਂ ਹੋਣਾ, ਤਾਂ ਉਹਦੇ ਅੰਦਰੋਂ ਇਹ ਗੱਲ ਨਿਕਲੀ ਕਿ ਇਹਦੇ ਨਾਲ ਤਾਂ ਕੌਮ ਦੀ ਸੇਵਾ ਲੁੱਟ ਲਓ, ਜੇ ਆਪ ਸੋਧਾ ਲਾ ਸਕਦੇ ਹੋ ਜ਼ਰੂਰ ਲਾਈਏ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੀ ਜਿਹੜੀ ਖਬਰ ਆ ਉਹ ਮਰਿੰਡੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਜਿਹੜੀ ਪਿਛਲੇ ਦਿਨੀ ਬਹੁਤ ਹੀ ਮਾੜੀ ਹਰਕਤ ਕੀਤੀ ਆ, ਬੇਅਦਬੀ ਕੀਤੀ ਆ, ਉਹਦੇ ਸੰਬੰਧ ਵਿੱਚ ਜਿਹੜਾ ਉਹ ਦੁਸ਼ਟ ਪਾਪੀ ਉਹਨੂੰ ਮੌਕੇ ਤੇ ਫੜ ਵੀ ਲਿਆ, ਕੁੱਟ ਕਟਾਪਾ ਵੀ ਹੋਇਆ। ਉਹਦੀ ਸ਼ਕਲ ਜਿਹੜੀ ਆ ਉਹ ਦੇਖ ਕੇ ਸਾਫ਼ ਪਤਾ ਲੱਗਦਾ ਕਿ ਚੰਗੀ ਉਹਦੀ ਸੇਵਾ ਹੋਈ ਆ। ਪਰ ਜਿਹੜੀ ਉਹਦੀ ਵੀਡੀਓ ਦੇਖਦੇ ਆ ਜਾਂ ਉਹਦੀਆਂ ਫੋਟੋਆਂ ਦੇਖਦੇ ਆ, ਜਿਵੇਂ ਜਿਸ ਤਰੀਕੇ ਨਾਲ ਉਹ ਦਰਬਾਰ ਸਾਹਿਬ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦਾ, ਜਿਵੇਂ ਉਹ ਪੂਰੇ ਆਪਦੇ ਰੌਂ ਵਿੱਚ ਬੂਟਾਂ ਸਮੇਤ, ਜੁੱਤੀ ਸਮੇਤ ਅੰਦਰ ਵੜਦਾ। ਫਿਰ ਉਹਨਾਂ ਪਵਿੱਤਰ ਸਥਾਨ ਦੇ ਉੱਤੇ, ਉਸ ਰਮਾਲਾ ਸਾਹਿਬ ਦੇ ਉੱਤੇ ਪੈਰ ਧਰਦਾ, ਜਿੱਥੇ ਸਿੱਖ ਸੰਗਤਾਂ ਹਮੇਸ਼ਾ ਆਪਣਾ ਸੀਸ ਜਿਹੜਾ ਹੈ ਉਹ ਗੁਰੂ ਸਾਹਿਬ ਨੂੰ ਨਿਵਾਉਂਦੀਆਂ ਨੇ, ਝੁਕਾਉਂਦੀਆਂ ਨੇ, ਅਰਦਾਸ ਬੇਨਤੀਆਂ ਕਰਦੇ ਆ, ਜਿੱਥੇ ਖੜ ਕੇ ਸਾਰੇ ਗੁਰੂ ਸਿੱਖ। ਉਸ ਥਾਂ ਤੋਂ ਦੀ ਹੋ ਕੇ ਜਦੋਂ ਉਹ ਅੱਗੇ ਵੀਡੀਓ ਵਿੱਚ ਉਹਨਾਂ ਪਾਠੀ ਸਿੰਘਾਂ ਕੋਲ ਪਹੁੰਚਦਾ ਹੈ, ਉਦੋਂ ਪਹਿਲਾਂ ਜਿਸ ਤਰੀਕੇ ਨਾਲ ਉਹ ਹੱਥ ਜੇ ਮਾਰਦਾ ਆਉਂਦਾ ਵੀ ਚਲੋ ਬਾਹਰ, ਫਿਰ ਅੰਦਰ ਉੱਥੇ ਵੜਨ ਸਾਰ ਉਹਨਾਂ ਨੂੰ ਚਪੇੜਾਂ ਥੱਪੜਾਂ ਮਾਰਦਾ ਤੇ ਸਰੂਪ ਨੂੰ ਜਿਸ ਤਰੀਕੇ ਨਾਲ ਬੇਅਦਬ ਕਰਦਾ, ਹੇਠਾਂ ਸੁੱਟ ਦਿੰਦਾ ਦੋਨਾਂ ਸਰੂਪਾਂ ਨੂੰ। ਉਹ ਸਾਰੀ ਜਿਹੜੀ ਘਟਨਾ ਨੂੰ ਦੇਖ ਕੇ ਮਨ ਨੂੰ, ਹਰੇਕ ਦੇ ਨੂੰ ਬਹੁਤ ਦੁੱਖ ਮਹਿਸੂਸ ਹੁੰਦਾ। ਠੀਕ ਆ, ਉੱਥੇ ਫੜ ਲਿਆ ਤੇ ਉਸ ਤੋਂ ਬਾਅਦ ਉਹਨੂੰ ਪੁਲਿਸ ਦੇ ਹਵਾਲੇ ਕਰਤਾ। ਪੁਲਿਸ ਨੇ ਜਿਹੋ ਜਿਹਾ ਕਾਨੂੰਨ ਆ, ਜਿਹੋ ਜਿਹਾ ਸਰਕਾਰ ਦਾ ਇਹਨਾਂ ਮਾਮਲਿਆਂ ਦੇ ਵਿੱਚ ਰਵੱਈਆ ਵਾ ਵੀ ਦੋਸ਼ੀ ਛੱਡਣੇ ਹੀ ਛੱਡਣੇ ਆ, ਜੋ ਮਰਜ਼ੀ ਹੋ ਜੇ, ਹਲਕਾ ਫੁਲਕਾ ਜਿਹਾ ਕੇਸ ਬਣਾ ਦਿਓ, ਹਰੇਕ ਮਾਮਲੇ ਵਿੱਚ ਇਹੀ ਹੁੰਦਾ। ਬਹੁਤੀ ਵਾਰ ਤਾਂ ਮੈਂਟਲ ਕਹਿ ਦਿੰਦੇ ਆ, ਹੁਣ ਤਾਂ ਲੋਕ ਨਾਲ ਦੀ ਨਾਲ ਹੀ ਪੁੱਛਣ ਲੱਗ ਜਾਂਦੇ ਆ ਬਈ ਭਾਈ ਉਹਨੂੰ
ਦਿਮਾਗੀ ਤੌਰ ਤੇ ਮਾਨਸਿਕ ਰੋਗੀ ਕਰਾਰ ਦੇਤਾ ਕਿ ਨਹੀਂ ਜਿਹੜਾ ਫੜਿਆ ਸੀ। ਸੋ ਇਸ ਸਾਰੇ ਮਾਮਲੇ ਵਿੱਚ ਵੀ ਇਹੀ ਹੋ ਰਿਹਾ ਵਾ ਤੇ ਹਰੇਕ ਬੰਦਾ ਜਾਣਦਾ ਕਿ ਧਰਾਵਾਂ ਬਹੁਤ ਜ਼ਿਆਦਾ ਹਲਕੀਆਂ ਫੁਲਕੀਆਂ ਲਾਈਆਂ ਨੇ, ਜਿਹਦੇ ਨਾਲ 15-20 ਦਿਨ ਦੇ ਵਿੱਚ ਜ਼ਮਾਨਤ ਹੋ ਜੇ ਤੇ ਜਿੰਨੀ ਛੇਤੀ ਤੋਂ ਛੇਤੀ ਹੋਵੇ ਵੀ ਉਹ ਬੰਦਾ ਜਿਹੜਾ ਕੇਸ ਚੋਂ ਬਰੀ ਹੋਵੇ। ਗਰੰਟੀ ਨਾਲ ਜ਼ਮਾਨਤ ਤੇ ਗਰੰਟੀ ਨਾਲ ਬਰੀ, ਤੇ ਐਡੀ ਵੱਡੀ ਉਹਨੇ ਸਾਡੀ ਕੌਮ ਦੀ ਹੇਠੀ ਕੀਤੀ ਹੈ। ਇਸ ਤੋਂ ਪਹਿਲਾਂ ਵਾਲੇ ਮਾਮਲਿਆਂ ਵਿੱਚ ਵੀ ਹਮੇਸ਼ਾ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਇਹੀ ਚਰਚਾ ਕੀਤੀ ਆ ਕਿ ਇੱਕ ਪਾਸੇ ਤਾਂ ਸਾਨੂੰ ਮਤਾਂ ਦਿੱਤੀਆਂ ਜਾਂਦੀਆਂ ਨੇ ਕਿ ਕਾਨੂੰਨ ਨੂੰ ਹੱਥ 'ਚ ਨਹੀਂ ਲੈਣਾ ਚਾਹੀਦਾ, ਪੁਲਿਸ ਸਜ਼ਾ ਦਊਗੀ। ਦੂਜੇ ਪਾਸੇ ਇਸ ਗੱਲ ਦੀ ਗਰੰਟੀ ਹਰ ਮਾਮਲੇ 'ਚ FIR ਕੱਟਣ ਮੌਕੇ ਕਰ ਦਿੱਤੀ ਜਾਂਦੀ ਆ ਕਿ ਦੋਸ਼ੀ ਨੂੰ ਸਜ਼ਾ ਨਾ ਹੋ ਜੇ ਤੇ ਜ਼ਮਾਨਤ ਛੇਤੀ। ਸੋ ਇਸ ਵਾਰ ਤਾਂ ਇਹ ਜਿਹੜੀ ਵੀਡੀਓ ਬਣੀ ਹੋਈ ਆ ਨਾ, ਉਹ ਇੰਨੀ ਸਾਫ਼ ਆ, ਇੰਨੀ ਸਪਸ਼ਟ ਵਾ ਕਿ ਬੰਦੇ ਨੂੰ ਬਹੁਤ ਔਖ ਹੁੰਦੀ ਹੈ, ਬਰਦਾਸ਼ਤ ਤੋਂ ਬਾਹਰ ਹੋਈ ਪਈ ਹੈ। ਸੋ ਰੋਪੜ ਦੇ ਵਕੀਲ ਸਾਹਿਬਾਨ ਨੇ, ਜਿਹੜੀ ਉਹਨਾਂ ਦੀ ਬਾਰ ਕੌਂਸਲ ਆ, ਉਹਨਾਂ ਨੇ ਵੀ ਇਹ ਫੈਸਲਾ ਕਰ ਲਿਆ ਵੀ ਆਪਾਂ ਇਹਦਾ ਕੇਸ ਨਹੀਂ ਲੜਨਾ ਦੁਸ਼ਟ ਦਾ। ਭਾਵੇਂ ਸਰਕਾਰੀ ਤੌਰ ਦੇ ਉੱਤੇ ਕਾਨੂੰਨ ਦੀ ਲੋੜ ਅਨੁਸਾਰ ਉਹਨੂੰ ਕੋਈ ਵਕੀਲ ਦਿੱਤਾ ਵੀ ਜਾ ਸਕਦਾ, ਪਰ ਉਹਨੇ ਕੋਈ ਕਾਰਵਾਈ ਤਾਂ ਕਰਨੀ ਨਹੀਂ ਜੇ ਕੋਈ ਉਹਨੂੰ ਵਕੀਲ ਦੇ ਵੀ ਦਿੱਤਾ ਜਾਵੇ। ਸੋ ਸਰਕਾਰੀ ਪੱਖ ਤੋਂ ਜਾਂ ਪੁਲਿਸ ਵਾਲਿਆਂ ਦੇ ਪੱਖ ਤੋਂ ਜੋ ਕੁਝ ਇਹ ਸਾਰਾ ਚੱਲ ਰਿਹਾ, ਉਹਦੇ ਵਿੱਚ ਲੋਕਾਂ ਦੀ ਤਸੱਲੀ ਭੋਰਾ ਹੀ ਨਹੀਂ, ਜਮਾ ਹੀ ਹੈ ਨਹੀਂ। ਸੋ ਇਸ ਗੱਲ ਦੇ ਵਿੱਚ ਜਿਹੜੇ ਵਕੀਲ ਸਾਹਿਬਾਨ ਨੇ ਉਹ ਵੀ ਸਾਡੇ ਵਰਗੇ ਹੀ ਨੇ, ਸਾਡੇ ਭੈਣ ਭਰਾ ਨੇ। ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਕਿਸੇ ਮਾਮਲੇ ਦੇ ਵਿੱਚ ਜਦੋਂ ਇਹੋ ਜਿਹੀ ਬੇਨਿਆਈ ਦੇਖੀ ਤਾਂ ਸਾਡੇ ਮਿੱਤਰ ਭਾਈ ਜਸਪਾਲ ਸਿੰਘ ਮੰਝਪੁਰ ਜਿਹੜੇ ਵਕੀਲ ਨੇ, ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਸ਼ਰੇਆਮ ਹੀ ਲਿਖਿਆ ਵੀ ਕਿਹੜਾ ਕਾਨੂੰਨ ਤੇ ਕਿਹੜੀ ਗੱਲ, ਇੱਥੇ ਕੋਈ ਹੈ ਸੁਣਵਾਈ। ਸੋ ਇਸ ਮੁਲਕ ਦੇ ਵਿੱਚ ਸਿੱਖਾਂ ਦੀ ਹੇਠੀ ਕਰਨ ਲਈ ਬਹੁਤ ਕੁਝ ਕੀਤਾ ਜਾਂਦਾ ਹੈ। ਉਹ ਜਿਹੜਾ ਵਕੀਲ ਸਾਹਿਬਾਨ ਨੇ ਉਹਨਾਂ ਨੂੰ ਸਗੋਂ ਤੇ ਜ਼ਿਆਦਾ ਨੇੜੇ ਦੀ ਹੁੰਦੀ ਹੈ ਗੱਲ, ਜਲਦੀ ਸਮਝ ਲੱਗ ਜਾਂਦੀ ਆ। ਤੋ ਅੱਜ ਜਦੋਂ ਉਹਨੂੰ ਰੋਪੜ ਦੇ ਇੱਕ ਅਦਾਲਤ ਦੇ ਵਿੱਚ ਉੱਥੇ ਪੇਸ਼ ਕਰਨਾ ਸੀ ਤਾਂ ਉੱਥੇ ਇੱਕ ਵਕੀਲ ਜਿਹੜਾ ਸੀ ਉਹ ਦੱਸਦੇ ਆ ਕਿ ਆਪਦਾ ਅਸਲਾ ਲੈ ਕੇ, ਪਿਸਟਲ ਲੈ ਕੇ ਪਹੁੰਚ ਗਿਆ ਤੇ ਉਹਨੇ ਆਪਦੇ ਵੱਲੋਂ ਇਸ ਪਾਪੀ ਦਾ ਖਾਤਮਾ ਕਰਨ ਲਈ, ਸੋਧਾ ਲਾਉਣ ਲਈ ਕੋਸ਼ਿਸ਼ ਕੀਤੀ। ਫੜ ਲਿਆ ਗਿਆ, ਅਸਫਲ ਹੋ ਗਿਆ। ਪਰ ਇਸ ਗੱਲ ਤੋਂ ਇੱਕ ਤਾਂ ਗੱਲ ਜ਼ਾਹਿਰ ਹੋ ਗਈ ਕਿ ਸਿੱਖਾਂ ਨੂੰ ਭਾਰਤੀ ਕਾਨੂੰਨ ਨਿਯਮ ਪ੍ਰਣਾਲੀ 'ਚ ਕੋਈ ਯਕੀਨ ਨਹੀਂ ਹੈਗਾ। ਜੇ ਉਸ ਵਕੀਲ ਨੂੰ ਜਿਹੜਾ ਵਕਾਲਤ ਪੜ੍ਹ ਕੇ ਲੱਖਾਂ ਲੋਕਾਂ ਦੇ ਉੱਥੇ ਕੇਸ ਲੜਦਾ, ਨਿੱਤੋਂ ਗੱਲਾਂ ਦੇਖਦਾ, ਲੋਕਾਂ ਨੂੰ ਮਤਾਂ ਦਿੰਦਾ ਹੈ, ਜੇ ਉਹਨੂੰ ਪਤਾ ਹੈ ਕਿ ਇੱਥੇ ਇਨਸਾਫ ਅਨਸੂਫ ਕੋਈ ਨਹੀਂ ਹੋਣਾ, ਤਾਂ ਉਹਦੇ ਅੰਦਰੋਂ ਇਹ ਗੱਲ ਨਿਕਲੀ ਕਿ ਇਹਦੇ ਨਾਲੋਂ ਤਾਂ ਕੌਮ ਦੀ ਸੇਵਾ ਲੁੱਟ ਲਓ, ਜੇ ਆਪ ਸੋਧਾ ਲਾ ਸਕਦੇ ਤਾਂ ਜ਼ਰੂਰ ਲਾਈਏ। ਫੜਿਆ ਗਿਆ ਔਰ ਉਹਦਾ ਚਿਹਰਾ ਮੋਹਰਾ ਸਾਰਾ ਬੋਡੀ ਲੈਂਗੁਏਜ ਦੱਸਦੀ ਆ ਕਿ ਉਹਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਹੈ। ਅਫਸੋਸ ਉਹਨੂੰ ਇਸ ਗੱਲ ਦਾ ਕਿ ਮੇਰੇ ਤੋਂ ਜਿਹੜਾ ਹੈਗਾ ਕੰਮ ਕੱਚਾ ਰਹਿ ਗਿਆ। ਹੁਣ ਇਹ ਗੱਲ ਜਦੋਂ ਅਸੀਂ ਕਰ ਰਹੇ ਹਾਂ ਤਾਂ ਬਹੁਤ ਸਾਰੇ ਭੈਣ ਭਰਾ ਜਿਨ੍ਹਾਂ ਦੇ ਉੱਤੇ ਭਾਈ ਸਰਬਜੀਤ ਸਿੰਘ ਧੌਂਦਾ ਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਇਹੋ ਜਿਹੇ ਹੋਰ ਵੀਰਾਂ ਦਾ ਅਸਰ ਵਾ, ਇਹ ਸੱਜਣ ਜਿਹੜੇ ਕਹਿੰਦੇ ਨੇ ਵੀ ਸੂਰਮਗਤੀ, ਚੜ੍ਹਦੀ ਕਲਾ ਜਾਂ ਖਾਲਸਾ ਪੰਥ ਦੇ ਜਿਹੜੇ ਹਾਂ ਪੱਖੀ ਅੰਸ਼ ਨੇ, ਜਿਨ੍ਹਾਂ ਦੇ ਵਿੱਚ ਸਾਡੇ ਇਤਿਹਾਸ ਦੇ ਅੰਦਰ ਜਾਂ ਗੁਰਬਾਣੀ ਦੇ ਅੰਦਰ ਧਰਮ ਹਿੱਤ ਸੀਸ ਵਰਨ ਦੀ ਗੱਲ ਆ, ਵੀ ਇਹ ਗੱਲਾਂ ਦਾ ਅੱਜ ਦੇ ਸਮੇਂ 'ਚ ਕੋਈ ਫਾਇਦਾ ਨਹੀਂ ਹੈਗਾ। ਇਹ ਲੋਕਾਂ ਨੂੰ ਮਤਾਂ ਦਿੰਦੇ ਨੇ ਵੀ ਸਿਆਣੇ ਬਣ ਜਾਓ। ਮਤਲਬ ਸਿਆਣੇ ਬਣਨ ਦਾ ਉਹਨਾਂ ਦਾ ਅਰਥ ਹੈਗਾ ਵੀ ਮਾਤਾ ਦਾ ਮਾਲਜਾ ਬਣ ਜਾਓ, ਚਾਹੇ ਕੋਈ ਤੁਹਾਡੇ ਇਸ਼ਟ ਦੀ ਬੇਅਦਬੀ ਕਰੇ, ਚਾਹੇ ਕੋਈ ਤੁਹਾਡੇ ਧਰਮ ਦੇ ਵਿੱਚ ਕੋਈ ਹੋਰ ਗੜਬੜ ਕਰੇ, ਤੁਸੀਂ ਨਹੀਂ ਬੋਲਣਾ। ਬਸ ਤੁਸੀਂ ਸਾਰਾ ਕੁਝ ਆਰਾਮ ਦੇ ਨਾਲ ਆਪਦਾ ਹਜਮ ਕਰਨਾ ਸਿੱਖੋ, ਬਰਦਾਸ਼ਤ ਕਰਨਾ ਸਿੱਖੋ। ਸੋ ਬਰਦਾਸ਼ਤ ਕਰਨ ਦੀਆਂ ਮੱਤਾਂ ਦੇਣ ਵਾਲਿਆਂ ਨੂੰ ਉਹਨਾਂ ਦੀ ਸੋਚ ਮੁਬਾਰਕ, ਮੰਨਦਾ ਮੁੰਦਾ ਤਾਂ ਕੋਈ ਹੋਇਆ ਹੈ ਨਹੀਂ। ਮੈਂ ਵੀ ਜਦੋਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦਾ ਤਾਂ ਮੈਨੂੰ ਇਹ ਜ਼ਰੂਰ ਗੱਲ ਆਉਂਦੀ ਹੈ ਦਿਮਾਗ ਦੇ ਵਿੱਚ ਵੀ ਠੀਕ ਆ, ਢੱਡਰੀਆਂ ਵਾਲਾ ਜਾਂ ਹੋਰ ਜਿਹੜੇ ਇਹੋ ਜਿਹੇ ਲੋਕ ਨੇ ਆਪਦੀ ਤੁਣੀ ਵਜਾ ਰਹੇ ਨੇ, ਪਰ ਜਿਨ੍ਹਾਂ ਨੇ ਪੰਥ ਦਾ, ਕੌਮ ਦਾ ਦਰਦ ਵਾ ਜਿਹਨਾਂ ਦੇ ਅੰਦਰ, ਉਹ ਸੁਣਦੇ ਤਾਂ ਮੰਨਦੇ ਤਾਂ ਇਹਦੀ ਹੈ ਨਹੀਂ। ਆ ਹੁਣ ਜਿਹੜਾ ਵਕੀਲ ਆ ਸਾਹਿਬ ਸਿੰਘ ਖੁਰਲ, ਇਹਨੇ ਕਿਹੜਾ ਕੰਮ ਕੱਚਾ ਰੱਖਿਆ? ਆਪਦੇ ਵੱਲੋਂ ਤਾਂ ਪੂਰੀ ਤਿਆਰੀ ਨਾਲ ਗਿਆ ਸੀ, ਕਾਨੂੰਨ ਦਾ ਜਾਣਕਾਰ ਵੀ ਆ। ਇਹ ਵੀ ਹੈ ਨਹੀਂ ਵੀ ਪੜ੍ਹਿਆ ਲਿਖਿਆ ਨਹੀਂ, ਪਤਾ ਨਹੀਂ, ਜਿਵੇਂ ਸਾਡੇ ਢੱਡਰੀਆਂ ਵਾਲੇ ਹੁਣੀ ਇਉਂ ਗੱਲਾਂ ਕਰਦੇ ਆ ਵੀ ਸਾਰੇ ਜਿੰਨੇ ਵੀ ਸਿੱਖ ਨੇ ਨਾ ਉਹ ਬੇਅਕਲ ਤੇ ਬੇਵਕੂਫ ਨੇ। ਮੈਨੂੰ ਬਹੁਤ ਅਕਲ ਆ, ਮੈਂ ਬਹੁਤ ਸਿਆਣਾ। ਉਹਦੇ ਹਿਸਾਬ ਨਾਲ ਤਾਂ ਫਿਰ 19 ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸਿੱਖ ਨੇ, ਜਿਨ੍ਹਾਂ ਨੇ ਤੇਗ ਵਾਹੀ ਆ, ਜਿਨ੍ਹਾਂ ਨੇ ਪੰਥ ਲਈ, ਧਰਮ ਲਈ ਕੁਰਬਾਨੀਆਂ ਕੀਤੀਆਂ ਨੇ, ਜਿਨ੍ਹਾਂ ਨੇ ਦੁਸ਼ਟਾਂ ਦੇ ਸਿਰ ਲਾਹੇ ਨੇ, ਜਿਨ੍ਹਾਂ ਨੇ ਆਪਦੇ ਅਸੀਸ ਵੀ ਵਾਰੇ ਨੇ, ਉਹ ਫਿਰ ਸਾਰੇ ਦੇ ਸਾਰੇ ਜਿਹੜੇ ਸੀਗੇ ਕਿਸੇ ਗਿਣਤੀ 'ਚ ਨਹੀਂ ਹੈਗੇ।
ਇਹ ਐਉਂ ਪਤਾ ਨਹੀਂ ਕਿੱਥੋਂ ਇੱਕ ਨਵਾਂ ਹੀ ਲੈ ਕੇ ਆਏ ਨੇ ਵਾਕ ਜਿਹਾ ਲੱਭ ਕੇ ਬਈ ਸਿਰ ਵਾਰਨ ਦੀ ਲੋੜ ਆ। ਸਿਰ ਵਾਰਨ ਦਾ ਜ਼ਮਾਨਾ ਨਹੀਂ ਹੈਗਾ ਵੀ ਸਿਰ ਵਰਤਣ ਦਾ ਜ਼ਮਾਨਾ। ਵੀ ਜਿਨ੍ਹਾਂ ਨੇ ਘੋੜਿਆਂ ਦੀਆਂ ਕਾਠੀਆਂ ਉੱਤੇ ਬਹਿ ਕੇ ਪੰਥ ਲਈ ਧਰਮ ਲਈ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੇ ਸਿਰ ਵਰਤੇ ਹੀ ਨਹੀਂ। ਮਤਲਬ ਐਉਂ ਸਾਬਤ ਕਰਨ ਲੱਗੇ ਹੋਏ ਨੇ ਵੀ ਜਿਹੜਾ ਬੰਦਾ ਚੜ੍ਹਦੀ ਕਲਾ ਦੇ ਨਾਲ ਜਿਉਣਾ ਚਾਹੁੰਦਾ ਨਾ ਉਹਦੇ ਕੋਲੇ ਦਿਮਾਗ ਨਹੀਂ ਹੁੰਦਾ ਹੈਗਾ। ਦਿਮਾਗ ਇਕੱਲਾ ਉਹਦੇ ਕੋਲੇ ਆ ਜਿਹੜਾ ਮਾਤਾ ਦਾ ਮਾਲ ਜਿਹਾ ਬਣ ਕੇ ਕੌਮ ਦੀ ਬੇਇੱਜ਼ਤੀ ਹੁੰਦੀ ਦੇਖ ਕੇ ਹੀ ਕਰਦਾ ਰਹੇ। ਸੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕੱਲ ਵੀ ਇੱਕ ਵੀਡੀਓ ਪਾ ਕੇ ਚੰਗੀਆਂ ਕੌਮ ਨੂੰ, ਜਿਵੇਂ ਹਰ ਗੱਲ ਵਾਰੀ ਇਹਨਾਂ ਦਾ ਪੱਕਾ ਹੀ ਆ ਵੀ ਸਿੱਖਾਂ ਨੂੰ ਦੋਸ਼ੀ ਬਣਾਉਣਾ ਵੀ ਤੁਸੀਂ ਬੇਅਦਬੀ ਕਰਦੇ ਹੋ, ਤੁਸੀਂ ਉਹੀ ਬੇਅਦਬੀ ਦੇ ਦੋਸ਼ੀ ਹੋ, ਤੁਹਾਡੇ ਨਾਲ ਇਹੀ ਕੁਝ ਹੋਣਾ। ਇਦਾਂ ਦੀਆਂ ਗੱਲਾਂ ਨਹੀਂ ਉਹਨੇ ਫੇਰ ਕੀਤੀਆਂ ਨੇ। ਕਹਾਣੀ ਜ਼ਰੂਰ ਉਹਨੇ ਨਵੀਂ ਪੁਰਾਣੀ ਜੀ ਜੋੜ ਕੇ ਇੱਕ ਆਪਦਾ ਮਤਲਬ ਉਹਦਾ ਇਹ ਹੁੰਦਾ ਮੋਟੇ ਤੌਰ ਤੇ ਵੀ ਸਿੱਖੋ ਤੁਸੀਂ ਬੇਅਕਲ ਹੋ, ਹਕੂਮਤ ਦਾ ਕੋਈ ਦੋਸ਼ ਨਹੀਂ। ਖਾਸ ਤੌਰ ਤੇ ਜਿਹੜੇ ਬੇਅਦਬੀ ਕਰਦੇ ਆ ਉਹਨਾਂ ਦਾ ਤਾਂ ਕੋਈ ਦੋਸ਼ ਨਹੀਂ, ਉਹ ਤਾਂ ਵਿਚਾਰੇ ਪਤਾ ਨਹੀਂ ਕੀ ਮਜਬੂਰੀ ਆ ਜੀ, ਉਹਨਾਂ ਨੂੰ ਕੋਈ ਚਾਹ ਥੋੜੀ ਆ ਜੀ ਵੀ ਉਹ ਬੇਅਦਬੀਆਂ ਕਰਨ। ਇਹੋ ਜਿਹੀਆਂ ਗੱਲਾਂ ਇਹ ਲੋਕ ਕਰਦੇ ਕਰਾਉਂਦੇ ਰਹਿੰਦੇ ਨੇ। ਪਰ ਹੈ ਬੜੀ ਹੈਰਾਨੀ ਦੀ ਗੱਲ ਆ ਕਿ ਜਿਹੜੇ ਲੋਕ ਇਹਨਾਂ ਦੇ ਮਗਰ ਲੱਗੇ ਹੋਏ ਨੇ, ਜਦੋਂ ਕਿਤੇ ਭਵਿੱਖ ਦੇ ਵਿੱਚ ਕੋਈ ਮਾਹੌਲ ਬਣ ਗਿਆ ਵੀ ਉਹ ਇਹਦਾ ਹਾਲ ਕੀ ਕਰਨਗੇ ਵੀ ਸਾਨੂੰ ਤਾਂ ਹੁਣ ਤੱਕ ਉੱਲੂ ਬਣਾਈ ਗਿਆ। ਮੇਰਾ ਕਹਿਣ ਤੋਂ ਭਾਵ ਇਹ ਆ, ਮੰਨ ਲਓ ਜਿਸ ਤਰੀਕੇ ਨਾਲ ਹਿੰਦੂ ਕੱਟੜਵਾਦ ਦਿਨੋਂ ਦਿਨ ਬੁਲੰਦ ਹੁੰਦਾ ਜਾ ਰਿਹਾ, ਜਿਸ ਤਰੀਕੇ ਨਾਲ ਭਾਗਵਾਂ ਬ੍ਰਿਗੇਡ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜੇ 2-3 ਵਾਰੀ ਲਗਾਤਾਰ ਭਾਜਪਾ ਦੀ ਸਰਕਾਰ ਉਹ ਬਣਾ ਜਾਣ ਕਿਸੇ ਤਰੀਕੇ ਨਾਲ, ਤਾਂ ਇਹਦਾ ਮਤਲਬ ਇਹ ਆ ਵੀ ਹਿੰਦੂ ਤਵਾ ਦਾ ਜਿਹੜਾ ਏਜੰਡਾ ਉਹ ਹੋਰ ਜ਼ੋਰ ਫੜੂਗਾ। ਇਹਦਾ ਮਤਲਬ ਇਹ ਹੈਗਾ ਕਿ ਸਾਰੇ ਭਾਰਤ ਵਿੱਚ ਜਿਹੋ ਜਿਹਾ ਆਦਿੱਤਿਆਨਾਥ ਯੋਗੀ ਮੁੱਖ ਮੰਤਰੀ ਆ, ਇਹੋ ਜਿਹੇ ਮੁੱਖ ਮੰਤਰੀ ਜਿਹੜੇ ਨੇ ਉਹ ਸਾਰੇ ਭਾਰਤ ਦੇ ਵਿੱਚ ਜਿੰਨੀਆਂ 25-30 ਸਟੇਟਾਂ ਨੇਗੀਆਂ ਸੂਬੇ ਨੇ, ਘੱਟੋ ਘੱਟ 10-15 ਸੂਬਿਆਂ 'ਚ ਤਾਂ ਫਿਰ ਉਹੋ ਜਿਹੇ ਹੋਣਗੇ। ਉਹ ਜਿਹੜੇ ਮੁੱਖ ਮੰਤਰੀ ਤੇ ਮੋਦੀ ਵਰਗਾ, ਅਮਿਤ ਸ਼ਾਹ ਵਰਗਾ ਇਹ ਜਿਹੜਾ ਸਾਰਾ ਸਿਸਟਮ ਹੋਊਗਾ, ਇਹਦੇ ਹੁੰਦਿਆਂ ਹਿੰਦੂ ਰਾਸ਼ਟਰ ਦਾ ਫਿਰ ਬਣਿਆ ਹੀ ਪਿਆ। ਫਿਰ ਸਾਰੇ ਮੁਲਕ ਦੇ ਵਿੱਚ ਜੋ ਕੁਝ ਪਹਿਲਾਂ ਥੋੜਾ ਬਹੁਤ ਹੁੰਦਾ ਸੀ, ਚੀਕਾਂ ਤਾਂ ਵੈਸੇ ਉਹਦੇ ਤੋਂ ਵੀ ਬਥੇਰੀਆਂ ਪੈਂਦੀਆਂ ਨੇ, ਪਰ ਫੇਰ ਤਾਂ ਫੱਟੇ ਚੱਕਣਗੇ ਸਿੱਖਾਂ ਨੂੰ, ਮੁਸਲਮਾਨਾਂ ਨੂੰ, ਦਲਿਤਾਂ ਨੂੰ ਤੇ ਹੋਰ ਘੱਟ ਗਿਣਤੀਆਂ ਨੂੰ ਪੂਰਾ ਰਗੜਾ ਚਾੜਨਗੇ, ਪੂਰਾ ਤੰਗ ਕਰਨਗੇ। ਤੇ ਜਿਹੜੇ ਬੰਦੇ ਹੁਣ ਤੱਕ ਕਹਿੰਦੇ ਆ ਵੀ ਲੜਨਾ ਨਹੀਂ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ, ਉਹਨਾਂ ਸਾਰਿਆਂ ਨੂੰ ਉਸ ਮੌਕੇ ਹਜੇ ਵੀ ਉਦੋਂ ਢੱਡਰੀਆਂ ਵਾਲੇ ਵਰਗਿਆਂ ਦਾ ਪ੍ਰਚਾਰ ਵੀ ਬਰਦਾਸ਼ਤ ਕਰੋ। ਫਿਰ ਕੀ ਹੋ ਗਿਆ, ਆਪਣੀ ਘੱਟ ਗਿਣਤੀ ਆ, ਆਪਾਂ ਲੜ ਨਹੀਂ ਸਕਦੇ, ਆਪਣੇ ਕੋਲੇ ਸਾਧਨ ਨਹੀਂ ਹੈਗੇ, ਆਪਾਂ ਮਾਰੇ ਜਾਵਾਂਗੇ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਅਸਰ ਕਰਨਗੀਆਂ ਇੱਕ ਟਾਈਮ ਤੱਕ। ਪਰ ਜਿਹੋ ਜਿਹਾ ਮਾਹੌਲ ਉਦੋਂ ਬਣਨਾ ਬਾਅਦ ਚ, ਉਹਦਾ ਚਲੋ ਆਪਾਂ ਬਾਅਦ ਚ ਡਿਸਕਸ ਕਰਦੇ ਹਾਂ। ਪਰ ਇੱਕ ਗੱਲ ਆ ਵੀ ਇੱਕ ਦੋ ਵੀਡੀਓ ਇਸ ਟਾਈਮ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਨੇ। ਇੱਕ ਵੀਡੀਓ ਦੇ ਵਿੱਚ ਇੱਕ ਭੀੜ ਖੜੀ ਆ ਜਿਹਦੇ ਵਿੱਚ ਉਹ ਕਹਿ ਰਹੇ ਨੇ ਵੀ ਜੇ ਫਲਾਨੀ ਕੌਮ ਦੀ ਧੀ ਤੁਸੀਂ ਫਸਾਓਗੇ, ਬੜੇ ਭੈੜੇ ਸ਼ਬਦ ਨੇ, ਤੁਹਾਨੂੰ ਇੰਨੇ ਲੱਖ ਦੇਵਾਂਗੇ, ਇੰਨੇ ਲੱਖ। ਕਹਿੰਦਾ ਵੀ ਜੇ ਸਿੱਖਾਂ ਦੀ ਧੀ ਫਸਾਉਂਦੇ ਹੋ ਤਾਂ ਤੁਹਾਨੂੰ 7 ਲੱਖ ਰੁਪਇਆ ਮਿਲੂਗਾ। ਮਤਲਬ ਕਿ ਸਿੱਖਾਂ ਦੀਆਂ ਧੀਆਂ, ਸਿੱਖਾਂ ਦੀ ਇੱਜ਼ਤ ਦੀ ਨਿਲਾਮੀ ਦਾ ਉੱਥੇ ਹੋ ਰਿਹਾ ਕਿ ਸਿੱਖਾਂ ਦੀਆਂ ਧੀਆਂ ਨੂੰ ਬੇਪੱਤ ਕਰੋ। ਕੌਣ ਨੇ ਉਹ ਸਾਰੇ? ਉਹ ਭਾਗਵੇਂ ਬ੍ਰਿਗੇਡ ਵਾਲੇ ਨੇ। ਭਾਗਵਾਂ ਝੰਡਾ ਘੱਟੋ ਘੱਟ ਉੱਥੇ 5-7 ਹਜ਼ਾਰ ਝੰਡਾ ਝੂਲ ਰਿਹਾ, ਬਹੁਤ ਭਾਰੀ ਜਨਤਕ ਤੌਰ ਦੇ ਉੱਤੇ ਮਾਈਕ ਲਾ ਕੇ ਉਹ ਅੱਡ-ਅੱਡ ਕੌਮਾਂ ਦੀਆਂ ਧੀਆਂ ਭੈਣਾਂ ਬਾਰੇ ਕਹਿ ਰਹੇ ਨੇ ਵੀ ਫਲਾਨੀ ਕੌਮ ਦੀ ਕੁੜੀ ਫਸਾਓ ਤੇ ਇੰਨੇ ਪੈਸੇ ਇੰਨੇ ਫਸਾਓ। ਨੌਜਵਾਨਾਂ ਨੂੰ, ਹਿੰਦੂ ਨੌਜਵਾਨਾਂ ਨੂੰ ਸੱਦਾ ਦਿੱਤਾ ਜਾ ਰਿਹਾ। ਇਹ ਜੀ ਕਰਤੂਤ ਨਾ ਤਾਂ ਸਿੱਖ ਕਦੇ ਕਰ ਸਕਦੇ ਆ ਤੇ ਨਾ ਹੀ ਇਹੋ ਜਿਹੀ ਬਰਦਾਸ਼ਤ ਕਰ ਸਕਦੇ ਆ। ਜੇ ਕੋਈ ਸਾਡੇ ਬੰਦਾ ਬੈਠਾ ਹਾਸੇ ਮਜ਼ਾਕ ਚ ਵੀ ਕੋਈ ਗੱਲ ਇਹੋ ਜਿਹੀ ਕਰੇ ਵੀ ਫਲਾਨੀ ਬਰਾਦਰੀ ਦੀ ਜਾਂ ਫਲਾਨੀ ਜਾਤ ਦੀ ਕੁੜੀ, ਪਰ ਉੱਥੇ ਬੜੇ ਧੜੱਲੇ ਨਾਲ ਅਗਲੇ ਕਹਿ ਰਹੇ ਨੇ ਵੀ ਸਿੱਖਾਂ ਦੀ ਕੁੜੀ ਫਸਾਉਣ ਵਾਲੇ ਨੂੰ 7 ਲੱਖ ਦੇਵਾਂਗੇ। ਦੂਜੀਆਂ ਜਾਤਾਂ ਧਰਮਾਂ ਕੌਮਾਂ ਦੀਆਂ ਬੱਚੀਆਂ ਦਾ ਵੀ ਰੇਟ ਉੱਥੇ ਲਾਇਆ ਜਾ ਰਿਹਾ। ਤੇ ਨਾਲ ਇੱਕ ਹੋਰ ਵੀਡੀਓ ਆ ਜਿਹਦੇ ਵਿੱਚ ਬਹੁਤ ਸਾਰੇ ਸਾਧ ਬਾਬੇ ਆ ਜਿਹੜੇ ਹਿੰਦੂਆਂ ਦੇ, ਉਹ ਕਹਿ ਰਹੇ ਨੇ ਵੀ ਉੱਤਰਾਖੰਡ ਦੇ ਵਿੱਚੋਂ ਬਾਕੀ ਸਾਰਿਆਂ ਸਮੇਤ ਸਿੱਖਾਂ ਨੂੰ ਵੀ ਇੱਥੋਂ ਭਜਾਇਆ ਜਾਵੇ। ਹੁਣ ਇਹਨਾਂ ਦੋਨਾਂ ਗੱਲਾਂ ਤੋਂ, ਦੋਨਾਂ ਵੀਡੀਓਜ਼ ਤੋਂ ਸਾਫ਼ ਤੌਰ ਦੇ ਉੱਤੇ ਲੋਕਾਂ ਦੀ ਹਮਾਇਤ ਉਹਨਾਂ ਭੈੜੀਆਂ ਗੱਲਾਂ ਕਰਨ ਵਾਲਿਆਂ ਨੂੰ, ਜਿਹੜਾ ਕਹਿ ਰਿਹਾ ਵੀ ਉੱਤਰਾਖੰਡ ਚੋਂ ਸਿੱਖ ਭਜਾਉਣੇ ਆ, ਜਾਂ ਜਿਹੜੇ ਕਹਿੰਦੇ ਆ ਵੀ ਨਾਲ ਕਹਿ ਰਹੇ ਨੇ ਵੀ ਸਾਡੇ ਇੱਥੇ ਸੱਭਿਆਚਾਰ ਨੂੰ ਖਰਾਬ ਕਰਦੇ ਆ ਜੀ। ਤੇ ਜਿਹੜਾ ਦੂਜਾ ਹੈਗਾ ਵੀਡੀਓ 'ਚ ਕਹਿ ਰਿਹਾ ਵੀ ਸਿੱਖਾਂ ਦੀਆਂ ਧੀਆਂ ਫਸਾਓ, ਉਹਨੂੰ ਵੀ ਜਿਹੜੀ ਹਮਾਇਤ ਮਿਲ ਰਹੀ ਹੈ। ਇਹ ਸਾਰੀ ਦੀ ਸਾਰੀ ਇੱਕ ਕਥਾ, ਇੱਕ ਕਹਾਣੀ, ਇੱਕ ਫੈਕਟ ਵਾ। ਇਹ ਵੀਡੀਓ ਮੌਜੂਦ ਆ, ਸੋਸ਼ਲ ਮੀਡੀਆ ਤੇ ਘੁੰਮ ਰਹੀ ਹੈ। ਇਹਦੇ ਅਰਥ ਇਹ ਨੇ ਕਿ
ਇਹ ਪਹਿਲਾਂ ਹੀ ਆਪਾਂ ਤਾਂ ਘੱਟ ਗਿਣਤੀਆਂ ਪੰਜਾਬ 'ਚ, ਇੱਥੇ ਸਾਰੇ ਭਾਰਤ ਵਿੱਚੋਂ ਲਿਆ ਕੇ ਵਸਾਏ ਜਾ ਰਹੇ ਨੇ। ਜੇ ਉੱਤਰਾਖੰਡ ਦੇ ਹਿੰਦੂ ਕੱਟੜਪੰਥੀਆਂ ਨੂੰ ਇਹ ਫਿਕਰ ਆ ਵੀ ਸਾਡਾ ਸੱਭਿਆਚਾਰ ਖਰਾਬ ਹੁੰਦਾ, ਫਿਰ ਸਿੱਖਾਂ ਦਾ ਸੱਭਿਆਚਾਰ ਨਹੀਂ ਪੰਜਾਬ 'ਚ ਖਰਾਬ ਹੁੰਦਾ ਵੀ। ਇੱਥੇ ਸਾਰੇ ਭਾਰਤ ਦੀ ਲੱਲੀ ਛੱਲੀ ਲਿਆ ਕੇ ਵਸਾਇਆ ਜਾ ਰਿਹਾ। ਸਰਕਾਰੀ ਤੌਰ ਦੇ ਉੱਤੇ ਇੱਥੇ ਬਹੁਤ ਸਾਰੇ ਉਹਨਾਂ ਨੂੰ ਕੁਆਟਰ ਮਕਾਨ ਬਣਾ ਕੇ ਦਿੱਤੇ ਜਾ ਰਹੇ ਨੇ। ਉਹਨਾਂ ਦੀ ਰਿਹਾਇਸ਼ ਦਾ ਇੰਤਜ਼ਾਮ ਪੰਜਾਬ ਸਰਕਾਰ ਜਿਹੜਾ ਕਰ ਰਹੀ ਆ, ਉਹ ਕਿੱਥੋਂ ਕਰ ਰਹੀ ਆ? ਪੰਜਾਬ ਦੇ ਲੋਕਾਂ ਆਪਣਾ, ਸਾਡੇ ਲੋਕਾਂ ਦੀਆਂ ਜੇਬਾਂ ਚੋਂ ਗਏ ਹੋਏ ਟੈਕਸ ਨਾਲ। ਉਹਨਾਂ ਲੋਕਾਂ ਨੂੰ ਯੂਪੀ ਬਿਹਾਰ ਤੇ ਸਾਰੇ ਭਾਰਤ ਦੀ ਇਸ ਲੇਬਰ ਨੂੰ ਇੱਥੇ ਲਿਆ ਕੇ ਸੈੱਟ ਕਰਨਾ, ਇਹਨਾਂ ਦੇ ਕੰਮ ਖੋਲ ਕੇ ਦੇਣੇ, ਕਾਰੋਬਾਰ ਚਲਾ ਕੇ ਦੇਣੇ, ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ, ਇਹਨਾਂ ਦੇ ਲੀੜੇ ਕੱਪੜੇ ਦਾ, ਸਾਰੇ ਕਾਸੇ ਦਾ ਇੱਥੇ ਜਿਹੜਾ ਪ੍ਰੋਜੈਕਟ ਚੱਲ ਰਿਹਾ, ਉਹਦੇ ਬਾਰੇ ਮੈਂ ਕਾਫੀ ਚਿਰ ਹੋ ਗਿਆ, 10-12 ਸਾਲ ਹੋ ਗਏ, ਅਸੀਂ ਇੱਕ ਬਹੁਤ ਲੰਬਾ ਚੌੜਾ ਇਹਦੇ ਤੇ ਕੰਮ ਕੀਤਾ। 4 ਇਹਦੇ ਉੱਤੇ ਰਿਸਰਚ ਹੋ ਚੁੱਕੀਆਂ, PhD ਹੋਈਆਂ ਨੇ 4 ਇਹਦੇ ਉੱਤੇ, PhD ਕੀਤੀ ਆ 4 ਜਣਿਆਂ ਨੇ ਪੰਜਾਬ ਦੇ ਵਿੱਚ ਬਾਹਰੋਂ ਆਏ ਗੈਰ ਪੰਜਾਬੀ ਲੋਕਾਂ ਦੇ ਮਸਲੇ ਉੱਤੇ। ਮਾਈਗ੍ਰੇਸ਼ਨ ਦੀ ਜਿਹੜੀ ਇਹ ਪ੍ਰੋਬਲਮ ਆ, ਕਿਸੇ ਟਾਈਮ ਸਹੂਲਤ ਹੋਣਾ ਹੈ ਪਰ ਅੱਜ ਇਹ ਸਮੱਸਿਆ ਬਣ ਚੁੱਕੀ ਆ। ਇਹਦੇ ਉੱਤੇ ਅਸੀਂ ਬਹੁਤ ਵੱਡਾ ਪ੍ਰੋਜੈਕਟ ਕੀਤਾ, ਲਿਖਤੀ ਤੌਰ ਦੇ ਉੱਤੇ ਫੈਕਟ ਇਕੱਠੇ ਕੀਤੇ, ਕਿੰਨਾ ਪੈਸਾ ਜਾ ਰਿਹਾ, ਕੀ ਕੁਝ ਹੋ ਰਿਹਾ, ਉਹ ਸਾਰੇ ਕਾਸੇ ਦੇ ਮੁਤਲਕ ਨਾਲ ਦੀ ਨਾਲ ਅਸੀਂ ਗਰਾਊਂਡ ਤੇ ਵੀ ਕੰਮ ਕਰਨ ਵਾਲੇ ਆ, ਗੱਲਾਂ ਬਾਤਾਂ ਵਾਲੇ ਤਾਂ ਹੈ ਨਹੀਂ। ਸੋ ਲੁਧਿਆਣੇ ਦੇ ਵਿੱਚ ਅਸੀਂ ਕੁਝ ਸੈਮੀਨਾਰ ਕੀਤੇ, ਕੁਝ ਮੀਟਿੰਗਾਂ ਕੀਤੀਆਂ, ਕੁਝ ਪਬਲਿਕ ਫੰਕਸ਼ਨ ਕੀਤੇ। ਸੜਕ ਦੇ ਉੱਤੇ ਅਸੀਂ 500-700 ਨੌਜਵਾਨ ਜਿਨ੍ਹਾਂ ਨੂੰ ਗੱਲ ਸਮਝ ਲੱਗੀ ਉਹ ਲੈ ਕੇ ਤੁਰੇ, ਮੈਮੋਰੰਡਮ ਵਗੈਰਾ ਵੀ ਦਿੱਤੇ। ਤੇ ਉਹ ਸਾਰਾ ਕੁਝ ਜਦੋਂ ਕਰ ਰਹੇ ਸੀ, ਉਦੋਂ ਲੁਧਿਆਣੇ ਦੇ ਜਾਂ CID ਦੇ ਜਾਂ IB ਦੇ ਜਾਂ ਪਤਾ ਨਹੀਂ ਕਿਹੜੀ ਏਜੰਸੀ ਦੇ ਨਜ਼ਰ 'ਚ ਫਿਰ ਅਸੀਂ ਆ ਗਏ। ਤੇ ਫਿਰ ਸ਼ਾਨਦਾਰ ਮਿਲਿਆ ਜੀ, ਜਦੋਂ ਮੈਂ ਲੁਧਿਆਣੇ, ਇਹਨਾਂ ਨੂੰ ਚਾਹ ਚੜ ਗਿਆ ਵੀ ਮਸਾਂ ਸ਼ਿੰਗਾਰ ਸਿਨੇਮੇ 'ਚ ਬੰਬ ਚੱਲਿਆ ਤੇ ਹੁਣ ਚੱਕ ਲਿਆਓ। ਸੋ ਫਿਰ ਮੇਰੇ ਨਾਲ ਜੋ ਹੋਈ, ਅੱਗੇ ਵੀ ਆਪਾਂ ਕਈ ਵਾਰੀ ਗੱਲ ਕੀਤੀ ਆ, ਪਰ ਉੱਥੇ ਜਾਇਸਵਾਲ ਨਾਂ ਦਾ ਇੱਕ ਅਫਸਰ ਸੀ ਜਿਹਨੇ ਪੂਰਾ ਠੋਕ ਵਜਾ ਕੇ, ਜਾਣੀ ਕਿ ਉੱਥੇ ਮੈਨੂੰ ਇਹ ਗੱਲ ਕਹੀ ਵੀ ਤੂੰ ਉਹੀ ਹੈ ਨਾ ਜਿਹਨੇ ਇੱਥੇ ਭਈਆਂ ਦੇ ਖਿਲਾਫ ਮਾਹੌਲ ਬਣਾਇਆ ਸੀਗਾ, ਮਾਈਗ੍ਰੇਟ ਲੇਬਰ ਦੇ ਖਿਲਾਫ। ਸੋ ਜਿਹੜਾ ਇਹ ਸਾਰਾ ਚੱਕਰ ਆ, ਇਹਨੂੰ ਸਮਝਣ ਦੀ ਲੋੜ ਆ। ਪੰਜਾਬ ਦੇ ਵਿੱਚ ਸਿੱਖਾਂ ਨੂੰ ਹੋਰ ਘੱਟ ਗਿਣਤੀ ਕਰਨ ਦੇ ਲਈ ਇੱਕ ਤਾਂ ਪਹਿਲਾਂ ਹੀ ਬੜਾ ਸਾਡਾ ਕਤਲੇਆਮ ਹੋ ਗਿਆ, ਬਹੁਤ ਸਾਰੇ ਲੋਕ ਬਾਹਰ ਨੂੰ ਉਦੋਂ ਭੱਜ ਗਏ, ਤੇ ਬਹੁਤ ਸਾਰਾ ਇਹੋ ਜਿਹਾ ਹਾਲ ਚਾਲ ਵੀ ਹੈਗਾ ਵੀ ਅੱਜ ਵੀ ਹਰ ਇੱਕ ਬੱਚਾ ਇੱਥੋਂ ਬਾਹਰ ਜਾਣਾ ਚਾਹੁੰਦਾ। ਹੁਣ ਪੰਜਾਬ ਜਿਹੜਾ ਉਹ ਕਹਿੰਦੇ ਆ ਪੰਜਾਬੀਆਂ ਦਾ, ਪਰ ਅਸਲ ਵਿੱਚ ਇੱਥੇ ਗੈਰ ਪੰਜਾਬੀ ਲੋਕਾਂ ਦੀ ਆਬਾਦੀ ਬਹੁਤ ਵੱਧ ਰਹੀ। ਇਸ ਚੱਕਰ ਦੇ ਵਿੱਚ ਜਿਹੜਾ ਇਹ ਯੂਪੀ ਬਿਹਾਰ ਤੋਂ ਸਾਰੇ ਲੋਕ ਲਿਆਂਦੇ ਜਾ ਰਹੇ ਨੇ, ਇਹਨਾਂ ਦੀ ਰਿਹਾਇਸ਼ ਦਾ, ਇਹਨਾਂ ਦੀ ਰੋਟੀ ਪਾਣੀ ਦਾ, ਇਹਨਾਂ ਨੂੰ ਕਾਰੋਬਾਰ ਤੋਰਨ ਦਾ ਸਾਰਾ ਖਰਚਾ ਕੋਈ ਗੁਪਤ ਪਲਾਨ ਦੇ ਤਹਿਤ, ਕਿਸੇ ਸੀਕ੍ਰੇਟ ਫੰਡ ਦੇ ਤਹਿਤ, ਕਿਸੇ ਹੋਰ ਚੱਕਰ ਦੇ ਵਿੱਚੋਂ ਆ ਰਿਹਾ। ਕਿਉਂਕਿ ਇਹਦੇ ਨਾਲ ਇਸ ਮੁਲਕ ਦੇ ਵੱਡੇ ਹਿੱਤ ਜੁੜੇ ਹੋਏ ਨੇ ਕਿ ਪੰਜਾਬ ਇੱਕ ਬਾਰਡਰ ਸਟੇਟ ਆ, ਖਾਲਿਸਤਾਨ ਦਾ ਏਜੰਡਾ ਚੱਲ ਚੁੱਕਿਆ ਇੱਥੇ, ਤੇ ਇਹ ਕਦੇ ਨਾ ਕਦੇ ਵੱਖ ਹੋਣ ਦੀ ਗੱਲ ਕਰਨਗੇ ਤਾਂ ਇੱਥੇ ਰੈਫਰੈਂਡਮ ਹੋਵੇ ਜਾਂ ਕੋਈ ਹੋਰ ਚੱਕਰ ਹੋਵੇ ਤਾਂ ਪਹਿਲੇ ਹੀ ਸਿੱਖਾਂ ਨੂੰ ਘੱਟ ਗਿਣਤੀ 'ਚ ਕਰ ਦੋ। ਸੋ ਜਿਹੜੀ ਇਹ ਗੇਮ ਚੱਲ ਰਹੀ ਆ, ਪੰਜਾਬ ਦੀ ਬੋਲੀ, ਧਰਮ ਤੇ ਸੱਭਿਆਚਾਰ ਨੂੰ ਐਡੀ ਵੱਡੀ ਥ੍ਰੈਟ ਪੈਦਾ ਹੋ ਰਹੀ ਆ। ਇਹ ਜਿਹੜਾ ਹਿਊਮਨ ਬੰਬ ਇੱਥੇ ਸਿੱਟਿਆ ਜਾ ਰਿਹਾ ਸਿੱਖਾਂ ਦੇ ਸਿਰ ਤੇ ਲਿਆ ਕੇ, ਇਹਦੀ ਚਿੰਤਾ ਤਾਂ ਕੋਈ ਨਹੀਂ ਕਰਦਾ, ਪਰ ਯੂਪੀ ਬਿਹਾਰ ਦੇ, ਉੱਤਰਾਖੰਡ ਦੇ ਜਿਹੜੇ ਲੋਕ ਨੇ ਇਹ ਵੀਡੀਓ ਬਣਾ ਕੇ ਕਹਿ ਰਹੇ ਨੇ ਵੀ ਸਾਡੇ ਸੱਭਿਆਚਾਰ ਨੂੰ ਖਤਰਾ ਸਿੱਖ ਤੋਂ ਭਜਾਉਣੇ। ਤੇ ਜੇ ਕੋਈ ਸਿੱਖ 4 ਜਣੇ ਇਸ ਤਰ੍ਹਾਂ ਦੀ ਗੱਲ ਕਰਨ ਲੱਗ ਜਾਣ ਤਾਂ ਸਾਡੀ ਕੌਮ ਦੇ ਢੱਡਰੀਆਂ ਵਾਲੇ ਟਾਈਪ ਬਥੇਰੇ ਨੇ, ਵਿਦਵਾਨ ਕਹਾਉਂਦੇ ਆ, ਕੋਈ ਲੀਡਰ ਕਹਾਉਂਦਾ, ਕੋਈ ਕੁਛ ਆ, ਉਹ ਮਤਾਂ ਦੇਣ ਬਹਿ ਜਾਂਦੇ ਆ ਵੀ ਆਪਣੇ ਵੀ ਤਾਂ ਬਾਹਰਲੇ ਸੂਬਿਆਂ ਨੂੰ ਜਾਂਦੇ ਹੀ ਨੇ। ਦੂਜਾ ਕਹੂਗਾ ਪੰਜਾਬ ਤੋਂ ਬਾਹਰਲੇ ਸਿੱਖਾਂ ਦਾ ਸੋਚ ਲਓ। ਆ ਭਾਈ ਬਾਹਰਲੇ ਸਿੱਖਾਂ ਦਾ ਹੁਣ ਕੀ ਸੋਚੀਏ ਵੀ ਅਰੁਣਾਚਲ ਦੇ ਵਿੱਚ ਸਾਡਾ ਗੁਰਦੁਆਰਾ ਜਿਹੜਾ ਹੈ ਗੁਰੂ ਨਾਨਕ ਪਾਤਸ਼ਾਹ ਦਾ, ਉਹਨੂੰ ਅਗਲਿਆਂ ਨੇ ਕਬਜ਼ਾ ਕਰ ਲਿਆ। ਕੀ ਕਰ ਲਿਆ ਸਿੱਖਾਂ ਨੇ, ਬਾਹਰਲਿਆਂ ਨੇ? ਆ ਜਿਹੜੇ ਸਰਸੇ ਹੋਣੀ ਆ, ਮਨਜਿੰਦਰ ਸਿੰਘ ਸਰਸਾ, ਉਹ ਪਿੱਛੇ ਜੇ ਬੜਾ ਗਰਜਦਾ ਸੀ ਕਿ ਸਿੱਖਾਂ ਦੇ ਮਸਲੇ ਜੇ ਹੱਲ ਕਰਾਉਣੇ ਆ ਫਿਰ ਮੈਨੂੰ ਭਾਜਪਾ 'ਚ ਹੀ ਜਾਣਾ ਪੈਣਾ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਕਾਲੀ ਆਗੂ ਛਾਲ ਮਾਰ ਗਿਆ ਭਾਜਪਾ 'ਚ, ਇਹ ਕਹਿ ਕੇ ਕਿ ਸਿੱਖਾਂ ਦੇ ਮਸਲੇ ਹੱਲ ਕਰਾਉਣੇ ਆ। ਸੁਣਦਾ ਕੋਈ ਉਹਦੀ ਉੱਥੇ? ਅੱਗੇ ਕੁਝ ਹੋਇਆ ਜਦੋਂ ਦਾ ਗਿਆ? ਕਦੇ ਬੋਲ ਸਕਿਆ ਉਹ? ਪਹਿਲਾਂ ਜ਼ਰੂਰ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ, ਉਦੋਂ ਜ਼ਰੂਰ ਮਾੜੀ ਮੋਟੀ ਉਹਦੀ ਪੁੱਛ ਗਿੱਛ ਹੁੰਦੀ ਸੀ, ਕਿਸੇ ਗੱਲ 'ਚ ਉਹਦਾ ਰੈਲੇਵੈਂਟ ਪੁਆਇੰਟ ਹੁੰਦਾ ਸੀ। ਹੁਣ ਤਾਂ ਉਹਨੂੰ ਕੋਈ ਗੱਲ ਨਹੀਂ ਸੁਣਦਾ। ਸੋ ਜਿਹੜਾ ਇਹ ਪੰਜਾਬ ਦੇ ਵਿੱਚ ਮਾਈਗ੍ਰੇਸ਼ਨ ਆ ਰਹੀ ਆ ਬਾਹਰੋਂ ਦੂਜੇ ਲੋਕਾਂ ਦੀ, ਜਾਂ ਦੂਜਾ ਜਿਹੜਾ ਹੈਗਾ ਵੀ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਬੇਪਤ ਕਰਨ ਦਾ, ਜਦੋਂ ਇਹ ਪੰਜਾਬ ਦੇ ਅਸਲ ਵਾਸੀਆਂ ਨੂੰ ਘਸਿਆਰੇ ਬਣਾਉਣ ਦਾ ਪ੍ਰੋਜੈਕਟ ਚੱਲ ਰਿਹਾ, ਆਪਾਂ ਕਹਿੰਦੇ ਜੀ ਖੁਦਕੁਸ਼ੀਆਂ ਹੋ ਰਹੀਆਂ, ਬਾਹਰ ਨੂੰ ਜਾ ਰਹੇ ਆ, ਆਹ ਹੋ ਰਿਹਾ, ਮਹਿੰਗਾ ਹੋ ਗਿਆ ਜੀ ਪੰਜਾਬ। ਉਹ ਭਾਈ ਜਦੋਂ ਬਾਬਾ ਜਰਨੈਲ ਸਿੰਘ 82-83 'ਚ ਕਹਿੰਦੇ ਹੁੰਦੇ ਸੀ ਨਾ, ਸਾਡੀ ਕੌਮ ਦੇ ਮੂੰਹ ਤੇ ਬੰਦੇ ਦਾ ਉਹਦਾ ਮਜ਼ਾਕ ਉਡਾਉਂਦੇ ਹੁੰਦੇ ਸੀ।
ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ ਮਹਾਂਪੁਰਸ਼ਾਂ ਨੇ ਕਹਿਣਾ, ਅੱਜ ਦੀ ਵੀਡੀਓ ਮੌਜੂਦ ਨੇ, ਜਦੋਂ ਉਹਨਾਂ ਨੇ ਕਹਿਣਾ ਵੀ ਸਿੱਖਾਂ ਨੂੰ ਘਸਿਆਰਾ ਬਣਾ ਕੇ ਮਾਰਨਾ ਚਾਹੁੰਦੇ ਆ, ਉਹਨਾਂ ਨੇ ਪੂਰਾ ਕੇਸ ਪੁੱਟ ਕਰਨਾ ਵੀ ਕਿਵੇਂ ਹੋ ਰਿਹਾ, ਕਿਵੇਂ ਸਾਨੂੰ ਘਸਿਆਰਾ ਬਣਾ ਰਹੇ। ਤੇ ਸਾਡੇ ਬੰਦੇ ਨੇ ਕਹਿਣਾ ਯਾਰ ਐਵੇਂ ਇਹ ਗੱਲਾਂ ਮਾਰਦੇ ਰਹਿੰਦੇ। ਤੇ ਜੇ ਉਹਨਾਂ ਨੇ ਕਹਿਣਾ ਵੀ ਦਰਿਆਈ ਪਾਣੀ ਖਤਮ ਹੋ ਰਹੇ ਆ, ਲੁੱਟਿਆ ਜਾ ਰਿਹਾ ਪੰਜਾਬ ਨੂੰ, ਪਾਣੀਆਂ ਦਾ ਮਸਲਾ, ਫੇਰ ਵੀ ਕਹਿਣਾ ਲੈ ਇੰਨਾ ਪਾਣੀ ਆ, ਹੱਸੀ ਜਾਣਾ, ਮਜ਼ਾਕ ਕਰਨਾ। ਤੇ ਅੱਜ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਲੋਕਾਂ ਦੀ ਕਿਵੇਂ ਆਮਦਨ ਘਟ ਰਹੀ ਹੈ, ਕਿਵੇਂ ਪੰਜਾਬ ਦਾ ਪਾਣੀ ਜਿਹੜਾ ਹੈਗਾ ਉਹ ਲੁੱਟਿਆ ਜਾ ਰਿਹਾ। ਹੁਣ ਲੋਕ ਥਾਂ ਥਾਂ ਤੇ ਮੋਰਚੇ ਲਾ ਰਹੇ। ਤੋ ਇਸ ਮਾਹੌਲ ਦੇ ਵਿੱਚ ਬਾਬਾ ਜਰਨੈਲ ਸਿੰਘ ਵੇਲੇ ਦਾ 40 ਸਾਲ ਬਾਅਦ ਸਾਨੂੰ ਅਕਲ ਆ ਰਹੀ ਹੈ ਕਿ ਉਹ ਠੀਕ ਕਹਿੰਦੇ ਸੀ ਉਸ ਮੌਕੇ। ਧਰਮਯੁੱਧ ਮੋਰਚੇ ਦੀਆਂ ਮੰਗਾਂ ਬਿਲਕੁਲ ਠੀਕ ਸੀ। ਅੱਜ ਤਾਂ ਸਾਰਾ ਭਾਰਤ ਪਿੱਟਦਾ, ਦੂਜੇ ਸੂਬਿਆਂ ਦੇ ਲੋਕ ਵੀ ਕਹਿੰਦੇ ਆ ਵੀ ਫੈਡਰਲਿਜ਼ਮ ਦੀ ਮੰਗ, ਆਨੰਦਪੁਰ ਦਾ ਮਤਾ ਬਿਲਕੁਲ ਠੀਕ ਸੀ ਗੱਲ ਤੁਹਾਡੀ। ਖੈਰ, ਜਿਹੜਾ ਇਹ ਸਾਰਾ ਚੱਲ ਰਿਹਾ ਮਸਲਾ ਵੀ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਦੇ ਲੋਕ ਲਿਆ ਕੇ ਵਸਾਉਣੇ ਤੇ ਇੱਥੇ ਘੱਟ ਗਿਣਤੀ ਕਰਨਾ ਸਿੱਖਾਂ ਨੂੰ, ਤੇ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਦੇ ਲੋਕਾਂ ਨੂੰ ਲਿਆ ਕੇ ਇੰਨਾ ਅਮੀਰ ਕਰ ਦੇਣਾ ਵੀ ਪੰਜਾਬ ਦੇ ਅਸਲ ਵਾਸੀ ਜਿਹੜੇ ਨੇ ਉਹ ਮਾਰੇ ਮਾਰੇ ਫਿਰਨ। ਹੁਣ ਜਿਨ੍ਹਾਂ ਲੋਕਾਂ ਦੇ ਬਾਹਰਲੇ ਮੁਲਕਾਂ 'ਚ ਗੇੜੇ ਗੂੜੇ ਵੱਜੇ ਆ, ਉਹ ਦੇਖ ਲੈਣ ਕਿ ਇੱਕ ਟਾਈਮ ਇਹ ਆ ਸਕਦਾ ਵੀ ਜਿਵੇਂ ਕੈਨੇਡਾ ਦੇ ਵਿੱਚ ਜਿਹੜੇ ਉੱਥੋਂ ਦੇ ਅਸਲ ਵਾਸੀ ਆ ਨਾ, ਮੂਲ ਵਾਸੀ, ਜੋ ਦੁਰਗਤੀ, ਜੋ ਸਟੇਟਸ ਉਹਨਾਂ ਦਾ ਵਾ, ਉਹ ਸਾਡਾ ਪੰਜਾਬ ਦੇ ਸਿੱਖਾਂ ਦਾ ਹੋ ਸਕਦਾ। ਤੇ ਦੂਜੇ ਬਾਹਰਲੇ ਸੂਬਿਆਂ ਤੇ ਜਿਹੜੇ ਲੋਕ ਨੇ ਉਹ ਇੱਥੇ ਸਾਰੇ ਦੇ ਸਾਰੇ ਅਮੀਰ ਹੋਣਗੇ, ਜਿਨ੍ਹਾਂ ਨੂੰ ਹੁਣ ਤੱਕ ਪਿਛਲੇ 20 ਸਾਲ ਤੋਂ ਪਹਿਲਾਂ ਜਿਹਨਾਂ ਨੂੰ ਭਈਏ ਕਹਿ ਕੇ ਜਾਂ ਹੋਰ ਕਈ ਨਾਂ ਦੇ ਕੇ ਆਪਾਂ ਚੇਤੇ ਕਰਦੇ ਰਹੇ ਆ, ਅੱਜ ਉਹਨਾਂ ਦੀ ਪੂਰੀ ਠੁੱਕ ਵਾ। ਲੁਧਿਆਣਾ, ਪਟਿਆਲਾ, ਜਲੰਧਰ ਤੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਦੀ ਪੂਰੀ ਬੱਲੇ ਬੱਲੇ ਆ। ਪਿੱਛੇ ਜੇ ਇੱਕ ਡਾਟਾ ਨਿਕਲਿਆ ਜਿਹਦੇ ਵਿੱਚ ਬਾਹਰੋਂ ਆਏ ਲੋਕਾਂ ਦੀ ਆਬਾਦੀ, ਚੰਡੀਗੜ੍ਹ ਜਿਹੜਾ ਹੈ ਉਹ ਤਾਂ ਪੂਰਨ ਤੌਰ ਦੇ ਉੱਤੇ, ਮੋਹਾਲੀ ਚੰਡੀਗੜ੍ਹ ਤਾਂ ਬਿਲਕੁਲ ਹੀ ਹੱਥੋਂ ਨਿਕਲੇ ਹੋਏ ਆ ਪੰਜਾਬ ਦੇ, ਬੋਲੀ ਦੇ ਪੱਖ ਤੋਂ ਤੇ ਆਬਾਦੀ ਦੇ ਪੱਖ ਤੋਂ। ਗੈਰ ਸਿੱਖ ਦੂਜੇ ਸੂਬਿਆਂ ਦੇ ਲੋਕ ਉੱਥੇ ਆ ਕੇ ਵਸ ਗਏ। ਉੱਥੇ ਇੱਕ ਇਹੋ ਜਿਹੀ ਕਲੋਨੀ ਦਾ ਵੀ ਰੌਲਾ ਪਿਆ ਜਿੱਥੇ ਲਿਖਿਆ ਹੋਇਆ ਸੀ ਵੀ ਸਿਰਫ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਹੀ ਇੱਥੇ ਮਕਾਨ ਮਿਲਦੇ। ਪੰਜਾਬ ਦੀ ਧਰਤੀ ਤੇ ਮੋਹਾਲੀ ਦੇ ਵਿੱਚ, ਪੰਜਾਬ ਦੇ ਵਿੱਚ ਉਹ ਕਲੋਨੀ ਬਣੀ ਹੋਈ। ਸੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਬੜਾ ਖਤਰਨਾਕ ਹੋਏਗਾ ਜਦੋਂ ਪੰਜਾਬ ਦੀ ਇੱਜ਼ਤ, ਆਬਰੂ, ਸਾਡੀਆਂ ਧੀਆਂ ਭੈਣਾਂ, ਸਾਡਾ ਸਾਰਾ ਕੁਝ ਜਿਹੜਾ ਹੈਗਾ ਉਹ ਇਹਨਾਂ ਲੋਕਾਂ ਦੇ ਰਹਿਮੋ ਕਰਮ ਤੇ ਹੋ। ਜਦੋਂ ਇੱਕ ਪੰਜਾਬੀ, ਇੱਕ ਅਸਲੀ ਸਿੱਖ ਦੇ ਆਲੇ ਦੁਆਲੇ ਜਦੋਂ 30 ਤੋਂ 35 ਤੱਕ ਦੂਜੇ ਲੋਕ ਹੋਣਗੇ, ਫਿਰ ਅਸੀਂ ਕਰਾਂਗੇ ਕੀ ਉੱਥੇ? ਗੱਲ ਇਹ ਠੀਕ ਆ ਕਿ ਅਸੀਂ ਸ਼ੇਰਾਂ ਵਰਗੇ ਆ ਤੇ ਸ਼ੇਰ ਜੰਗਲ 'ਚ ਇੱਕ ਹੁੰਦਾ ਤੇ ਭੇਡਾਂ ਬੱਕਰੀਆਂ ਜ਼ਿਆਦਾ ਹੁੰਦੀਆਂ, ਬੜਾ ਕੁਛ ਆ। ਪਰ ਜਿਹੜਾ ਆਹ ਲੋਕਤੰਤਰ, ਵੋਟਤੰਤਰ, ਠੋਕਤੰਤਰ ਵਾ, ਇਹਦੇ ਵਿੱਚ ਇਹ ਚੀਜ਼ਾਂ ਕਿਹੜੇ ਪਾਸੇ ਨੂੰ ਜਾਣਗੀਆਂ? ਜੇ ਤੁਸੀਂ ਆਪਦੇ ਹੱਕਾਂ ਲਈ, ਜੇ ਤੁਸੀਂ ਆਪਦੇ ਬੇਇਨਸਾਫੀ ਦੇ ਲਈ, ਜੇ ਉੱਤੇ ਹੋ ਰਹੇ ਜ਼ੁਲਮ ਦੇ ਲਈ ਉਦੋਂ ਕੋਈ ਆਵਾਜ਼ ਬੁਲੰਦ ਕੀਤੀ ਤਾਂ ਤੁਹਾਡੀ ਆਵਾਜ਼ ਘੱਟ ਹੋਣੀ ਆ, ਤੁਹਾਡੀ ਸੁਣਵਾਈ ਨਹੀਂ ਹੋਣੀ। ਤੇ ਜੇ ਤੁਹਾਡੀ ਸੁਣਵਾਈ ਨਹੀਂ ਹੋਏਗੀ, ਫਿਰ ਤੁਸੀਂ ਅੱਕੇ ਹੋਏ ਕੋਈ ਹੱਥ 'ਚ ਹਥਿਆਰ ਚੱਕੋਗੇ, ਡਾਂਡ ਸੋਟਾ ਵਰਤੋਗੇ, ਫਿਰ ਕਹਿਣਗੇ ਜੀ ਹੱਥਬੰਦੀ ਹੈ। ਉਸ ਟਾਈਮ ਆ ਜਿਹੜੇ ਸਾਡੇ ਮਹਾਪੁਰਸ਼ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਾ ਟਾਈਪ ਲੋਕ ਨੇ, ਜਿਹੜੇ ਵਿਦਵਾਨ, ਧਾਰਮਿਕ ਤੇ ਸਿਆਸੀ ਲੀਡਰ, ਜਿਨ੍ਹਾਂ ਨੂੰ ਸਿੱਖ ਹਰ ਵੇਲੇ ਦੋਸ਼ੀ ਲੱਗਦੇ ਆ, ਜਿਨ੍ਹਾਂ ਦੇ ਅੰਦਰ ਇਹ ਫਤੂਰ ਬਣਿਆ ਹੋਇਆ ਵੀ ਸਿੱਖਾਂ ਨੂੰ ਸਿਆਣੇ ਕਰਨਾ। ਅਸੀਂ ਨਹੀਂ ਕਹਿੰਦਾ ਵੀ ਸਿੱਖ ਸਿਆਣੇ ਨਾ ਕਰੋ, ਪਰ ਆਹ ਕਾਹਦੀ ਸਿਆਣਪ ਵੀ ਕੁੱਟ ਖਾਣ ਲਈ ਸਿਆਣੇ ਹੋ ਜਾਓ ਜੀ, ਛਿੱਤਰ ਖਾਣ ਲਈ ਸਿਆਣੇ ਹੋ ਜਾਓ। ਇਹੋ ਜਿਹਾ ਸਿਆਣਾ ਹੋਣ ਦਾ ਕੀ ਮਤਲਬ? ਤੇ ਜਿਹੜੇ ਮਤਲਬ ਕੌਮ ਦੀ ਲੜਾਈ ਲੜਦੇ ਆ, ਜਿਹੜਾ ਪੰਥ ਦਾ ਦਰਦ ਰੱਖਦੇ ਆ, ਉਹ ਸਿਆਣੇ ਨਹੀਂ ਹੈਗੇ, ਉਹਨਾਂ ਨੂੰ ਅਕਲ ਨਹੀਂ ਹੈਗੀ। ਉਹਨਾਂ ਨੂੰ ਉਹ ਬੇਵਕੂਫ ਨੇ ਜਿਹੜੇ ਕੌਮ ਲਈ ਲੜਦੇ ਨੇ। ਚੰਗੇ ਪੜ੍ਹੇ ਲਿਖੇ ਆ ਜਿਹੜੇ ਆ ਸਾਡੇ ਸਿੱਖ ਸੰਘਰਸ਼ ਦੇ ਸ਼ਹੀਦ ਨੇ, ਕਦੇ ਉਹਨਾਂ ਦੇ ਬਾਰੇ ਧਿਆਨ ਮਾਰ ਕੇ ਤਾਂ ਦੇਖ, ਕਿੱਡੇ ਕਿੱਡੇ ਵੱਡੀਆਂ ਡਿਗਰੀਆਂ, ਯੂਨੀਵਰਸਿਟੀਆਂ ਦੇ ਪੜ੍ਹੇ ਲਿਖੇ ਵੱਡੇ ਵੱਡੇ ਸਕੋਲਰ ਬੰਦੇ ਸੀ ਜਿਹੜੇ ਕੌਮ ਲਈ ਲੜੇ ਮਰੇ। ਤੇ ਉਹਨਾਂ ਸਾਰਿਆਂ ਦੇ ਬਾਰੇ ਕਹਿਣਾ ਵੀ ਉਹਨੂੰ ਤਾਂ ਅਕਲ ਨਹੀਂ ਸੀ, ਇਹ ਭਾਵ ਦਿੱਤਾ ਜਾ ਰਿਹਾ। ਜਿਹੜਾ ਉਹਦਾ ਚੇਲੇ ਵਾਲ ਕੇ ਮੂਹਰੇ ਬੈਠੇ ਹੁੰਦੇ ਨੇ, ਉਹਨਾਂ ਨੂੰ ਐ ਲੱਗਦਾ ਵੀ ਅਸੀਂ ਜਾਂ ਢੱਡਰੀਆਂ ਵਾਲਾ ਤਾਂ ਮਹਾਨ ਆ, ਕਿਉਂਕਿ ਅਸੀਂ ਕਦੇ ਕੋਈ ਚੂੰ ਨਹੀਂ ਕਰਦੇ, ਚਾਹੇ ਸਟੇਟ ਜੋ ਮਰਜ਼ੀ ਕਰੇ, ਅਸੀਂ ਤਾਂ ਸਿਆਣੇ ਆ। ਪਰ ਜਿਹੜੇ ਨੌਜਵਾਨ ਜਾਂ ਜਿਹੜੇ ਲੋਕ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਉਹ ਬਹੁਤ ਭੈੜੇ ਨੇ, ਉਹਨਾਂ ਨੂੰ ਅਕਲ ਨਹੀਂ ਹੈ। ਸੋ ਜਿਹੜੇ ਇਹ ਕਹਿੰਦੇ ਨੇ ਬਈ ਪੰਜਾਬ ਦੇ ਵਿੱਚ ਸ਼ਾਂਤੀ ਰੱਖਣੀ ਹੈ, ਵਿਕਾਸ ਕਰਨਾ, ਸ਼ਾਂਤੀ ਤੇ ਵਿਕਾਸ ਦੀ ਤਾਂ ਗੱਲ ਇਹ ਆ ਵੀ ਮੈਂ ਇਹ ਫਿਰ ਕਹਿਣਾ ਵੀ ਜਿਹੋ ਜਿਹਾ ਮਾਹੌਲ ਬਣਦਾ ਜਾ ਰਿਹਾ, ਜਿਹੜਾ ਆਹ ਏਜੰਡਾ ਆ ਲਈ ਫਿਰਦੇ ਵੀ ਆਪਾਂ ਪੰਜਾਬ ਦੀਆਂ ਸਿੱਖਾਂ ਦੀਆਂ ਧੀਆਂ ਐ ਕਰਾਂਗੇ, ਸਿੱਖਾਂ ਨੂੰ ਭਜਾ ਦਿਆਂਗੇ, ਪੰਜਾਬ 'ਚ ਬਹੁ ਗਿਣਤੀ ਕਰ ਦਿਆਂਗੇ, ਇਹਦੇ ਨਾਲ ਹੋਊਗਾ ਕੀ? ਇੱਕ ਨਾ ਇੱਕ ਦਿਨ ਉਹ ਹਾਲਾਤ ਬਣਨੇ ਆ ਜਿਹੜੇ 1984 ਦੇ ਘੱਲੂਘਾਰੇ ਮੌਕੇ ਬਣੇ ਸੀ।
पर उदों भी अकाली जां सियाणे जिहड़े आपदे आप नूं ढड्डरियां वाला टाइप लोक ने, उदों भी वो कहंदे सी भी की लोड़ आ जी पाकिस्तान जाके बॉर्डर टप के ट्रेनिंगां लैके हथियारबंद हो के कौम दे दुष्टां नूं मारन मुਰਨ दी की लोड़ आ। कानून अनुसार अकालियां दा इक्को ही रंडी रोना हुंदा साडी सरकार बना दो जी सारे मसले हल। ਜਦੋਂ ਪੰਥ ਖਾਲਿਸਤਾਨ ਦੇ ਰਾਹ ਤੁਰ ਰਿਹਾ ਸੀ, ਅਕਾਲੀ ਲੀਡਰਾਂ ਦਾ ਇਹੀ ਸੀਗਾ ਵੀ ਸਾਡੀ ਸਰਕਾਰ ਬਣ ਵੀ ਗਈ, ਬਰਨਾਲੇ ਦੀ ਸਰਕਾਰ ਬਣੀ। 1985 ਚ ਸਰਕਾਰ ਬਣਦੀ ਆ ਉਹਦੀ ਬਰਨਾਲੇ ਦੀ, ਤੇ 1988 ਵਿੱਚ ਮਈ ਮਹੀਨੇ ਚ ਮੇਰੇ ਖਿਆਲ 10 ਮਈ ਤੱਕ ਉਹਦੀ ਸਰਕਾਰ ਰਹੀ। ਸਭ ਤੋਂ ਵੱਧ ਜ਼ੁਲਮ ਰਵੈਰੋ ਸੀ ਉਦੋਂ, ਰਵੈਰੋ ਦੇ ਹੁੰਦਿਆਂ ਹੋਇਆ ਜਿਹਨੇ ਗੋਲੀ ਬਦਲੇ ਗੋਲੀ, ਉਹਦੀ ਕਿਤਾਬ ਵੀ ਲਿਖੀ ਆ ਬੁਲਟ ਫਾਰ ਬੁਲਟ, ਤੇ ਉਹਨੇ ਜ਼ੁਲਮ ਕੀਤਾ, ਬਹੁਤ ਲੋਕਾਂ ਨੂੰ ਘਰੋਂ ਭਗੌੜੇ ਕਰਤਾ ਬਾਦਲ ਨੇ ਇਹਨੇ ਬਰਨਾਲੇ ਦੇ ਰਾਜ ਵਿੱਚ। ਉਹ ਸਾਰੇ ਜਿਹੜੇ ਬਿਆੰਤੇ ਦੇ ਰਾਜ ਵਿੱਚ KPS ਗਿੱਲ ਉਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਉਹ ਬਹੁਤੇ ਜ਼ਿਆਦਾ ਉਹ ਸੀ ਜਿਹੜੇ ਬਰਨਾਲੇ ਦੇ ਰਾਜ ਵਿੱਚ ਘਰੋਂ ਭਜਾਏ ਸੀ। ਕਿਉਂ? ਇਹਨਾਂ ਨੂੰ ਲੱਗਦਾ ਕਿ ਪੰਥ ਲਈ ਲੜਨ ਮਰਨ ਵਾਲੇ ਤਾਂ ਬੇਵਕੂਫ ਨੇ, ਅਸੀਂ ਸਿਆਣੇ ਆ ਕਿਉਂਕਿ ਅਸੀਂ ਅਕਾਲੀ ਆ, ਕਿਉਂਕਿ ਸਾਡੇ ਕੋਲੇ ਸੱਤਾ ਵਾ, ਤੇ ਸੱਤਾ ਤਾਂ ਉਹਨਾਂ ਨੂੰ ਮਿਲਦੀ ਹੈ ਜਿਹੜੇ ਸਿਆਣੇ ਹੁੰਦੇ। ਢੱਡਰੀਆਂ ਵਾਲੇ ਨੂੰ ਇਹੋ ਜਿਹੇ ਬੰਦੇ ਬਹੁਤ ਪਸੰਦ ਆਉਣਗੇ, ਬਰਨਾਲੇ ਵਰਗੇ ਜਾਂ ਜਿਹੜੇ ਆ ਭਗਵੰਤ ਮਾਨ ਜਾਂ ਜਿਹੜਾ ਵੀ ਸੱਤਾ 'ਚ ਬੈਠਾ ਹੋਵੇ, ਕਿਉਂਕਿ ਜੀ ਇਹ ਸਿਆਣੇ ਆ, ਸਰਕਾਰ ਬਣਾਉਂਦੇ ਆ। ਸਰਕਾਰਾਂ ਬਣਾਓ ਜੀ। ਇਹ ਜਿਹੜੀ ਬਿਮਾਰੀ ਆ ਸਰਕਾਰ ਬਣਾਓ ਵਾਲੀ, ਇਹਦੇ ਵਿੱਚ ਸਿੱਖ ਬੜਾ ਬੁਰੀ ਤਰ੍ਹਾਂ ਫਸੇ ਹੋਏ ਨੇ। 1997 ਚ ਅਕਾਲੀ ਦਲ ਦਾ ਰਾਜ ਲਿਆਂਦਾ ਆਪਾਂ, ਕੀ ਉਹਦੇ ਚੋਂ ਨਿਕਲਿਆ ਜੀ? ਕੀ ਖੱਟਿਆ? ਸਰਸੇ ਦੀ, ਭਨਿਆਰੇ ਦੀ, ਨੂਰ ਮਹਿਲ ਵਾਲੇ ਡੇਰੇ ਦੀ, ਬਿਆਸ ਵਾਲੇ ਦੀ, ਕੂਕੇ ਭੈਣੀ ਵਾਲੇ ਤੇ ਨਰਕਧਾਰੀ, ਇਹਨਾਂ ਸਾਰਿਆਂ ਦੀ 1978 ਤੋਂ ਚੱਲੇ ਸੰਘਰਸ਼ ਤੋਂ ਪਹਿਲਾਂ ਜਾਂ 80-84 ਤੋਂ ਪਹਿਲਾਂ ਤਾਂ ਇਕੱਲਾ ਇੱਕੋ ਹੀ ਸੀ ਨਿਰੰਕਾਰੀਆਂ ਦਾ, ਦਿੱਲੀ ਵਾਲਿਆਂ ਦਾ ਖਤਰਾ। ਫੇਰ ਤਾਂ ਬੜੇ ਡੇਰੇ ਪੈਦਾ ਹੋ ਗਏ, ਹੁਣ ਤਾਂ ਅਨੇਕਾਂ ਸਾਧ ਬਾਬੇ ਸਾਰਿਆਂ ਦਾ ਜ਼ੋਰ ਲੱਗਿਆ ਵੀ ਸਿੱਖੀ ਦੀਆਂ ਜੜ੍ਹਾਂ ਪੱਟਣੀਆਂ ਨੇ ਤੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦਾ ਵਿਰੋਧ ਕਰਨਾ। ਇਹ ਸਾਰੇ ਅਕਾਲੀ ਦਲ ਦੇ ਰਾਜ ਵਿੱਚ ਵੱਡੇ ਹੋਏ, ਸਿੱਖਾਂ ਨੂੰ ਜਲੀਲ ਕੀਤਾ, ਤੇ ਜਿਹੜੇ ਵੀ ਬੰਦੇ ਨੇ ਇਹਨਾਂ ਦਾ ਵਿਰੋਧ ਕਰਨਾ ਚਾਹਿਆ ਉਹਨਾਂ ਨੂੰ ਕਹਿੰਦੇ ਇਹ ਕਮਲੇ ਨੇ। ਸਿਆਣੇ ਕੌਣ ਆ? ਜਿਹੜੇ ਇਹ ਸਾਰਾ ਕੁਝ ਬਰਦਾਸ਼ਤ ਕਰਦੇ ਆ। ਉੱਪਰੋਂ ਕਹਿਣਗੇ ਵੀ ਤੁਸੀਂ ਵੀ ਆਪਦਾ ਪ੍ਰਚਾਰ ਕਰ ਲਓ ਭਾਈ, ਜੋ ਸੁੱਖ ਸਹੂਲਤਾਂ ਬਿਆਸ ਵਾਲਿਆਂ ਨੂੰ ਆ, ਸਰਸੇ ਵਾਲਿਆਂ ਨੂੰ ਆ, ਭਿਆਰੇ ਵਾਲਿਆਂ ਨੂੰ ਆ, ਜਾਂ ਸਿਸਟਮ ਜਿਵੇਂ ਇਹਨਾਂ ਤੇ ਸਰਪ੍ਰਸਤੀ ਕਰਦਾ, ਉਹ ਸਿੱਖਾਂ ਦੇ ਕਿਸੇ ਸਿੱਖਾਂ ਵਾਸਤੇ ਇੱਕ ਸਾਡੇ ਗੁਰਸਿੱਖ ਪਿਆਰੇ ਨੇ ਵਿਚਾਰੇ ਨੇ ਗੁਰਬਾਣੀ ਦੀ ਲਾਈਨ ਦੇ ਅਰਥ ਕਰਤੇ ਜਿਹੜੇ ਬ੍ਰਾਹਮਣਵਾਦ ਦੇ ਉੱਤੇ ਬਹੁਤ ਵਾਰ ਕਰਦੇ ਅਰਥ ਨੇ। ਉਹ ਗੁਰਬਾਣੀ ਦਾ ਸ਼ਬਦ ਆ, ਉਹਦੇ ਉੱਤੇ FIR ਕਟਾਤੀ, ਕਹਿੰਦੇ ਜੀ ਇਹ ਦੋ ਫਿਰਕਿਆਂ ਦੇ ਵਿਚਾਲੇ ਦਫੇੜ ਪਾਉਂਦਾ। ਕੋਈ ਸਿੱਖ ਜਥੇਬੰਦੀ, ਕੋਈ ਅਕਾਲ ਤਖਤ ਸਾਹਿਬ, ਕੋਈ ਸ਼੍ਰੋਮਣੀ ਕਮੇਟੀ ਨੇ ਆ ਕੇ ਉਹਦੀ ਲੜਾਈ ਲੜੀ। ਇੱਕ ਇੱਕ ਸਿੱਖ ਦੇ ਦਿਲ ਦੇ ਵਿੱਚ ਦਹਿਲ ਪਾਇਆ ਜਾ ਰਿਹਾ ਕਿ ਜੇ ਤੋਂ ਜਿਹੜਾ ਸਿੱਖ ਇਜ਼ਮ ਦਾ ਅਸਲ ਫਲਸਫਾ ਹੈ, ਜਿਹੜਾ ਬ੍ਰਾਹਮਣਵਾਦ ਮਨੂਵਾਦ ਦੇ ਪਰਖੱਚੇ ਉਡਾਉਂਦਾ, ਜਿਹਦੇ ਬਾਰੇ ਗੁਰੂ ਦਸ਼ਮੇਸ਼ ਪਾਤਸ਼ਾਹ ਨੇ ਸਪਸ਼ਟ ਤੌਰ ਤੇ ਕਿਹਾ, ਜਬ ਜੇ ਗਹਿ ਵਿਪਰਨ ਕੀ ਰੀਤ, ਵਿਪਰਨ ਕੀ ਰੀਤ ਦੀ ਗੱਲ ਕਰਨ ਵਾਲਿਆਂ ਨੂੰ ਤਾਂ ਡਰਾਇਆ ਜਾ ਰਿਹਾ ਕਿ ਤੁਹਾਡੇ ਤੇ ਮੁਕੱਦਮੇ ਹੋ ਜਾਣਗੇ, ਖੜਨਾ ਕਿਸੇ ਨੇ ਨਹੀਂ ਨਾਲ। ਉਸ ਮਾਹੌਲ ਦੇ ਵਿੱਚ ਜਿਹੜੇ ਵੀ ਬੰਦੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਨੂੰ ਤਾਂ ਕਿਹਾ ਜਾਂਦਾ ਅੱਤਵਾਦੀ। ਤੇ ਫਿਰ ਜੰਗ ਕੌਮ ਦੀ, ਲੜਾਈ ਕੌਮ ਦੀ ਲੜੂ ਕੌਣ? ਜਦੋਂ ਸਿੱਖਾਂ ਦੇ ਉਹ ਨੌਜਵਾਨ ਜਿਹੜੇ ਪੰਥ ਦੀ ਚੜ੍ਹਦੀ ਕਲਾ ਲਈ ਸਿਰ ਵਾਰਦੇ ਆ, ਉਹਨਾਂ ਨੂੰ ਤਾਂ ਕਹਿੰਦੇ ਆ ਜੀ ਉਹ ਕਮਲੇ ਆ ਤੇ ਉਹ ਅੱਤਵਾਦੀ ਨੇ। ਤੇ ਗੱਲ ਜਾਊ ਕਿੱਧਰ ਨੂੰ? ਸੋ ਜਿਹੜਾ ਮਾਹੌਲ ਭਵਿੱਖ ਵਿੱਚ ਬਣਦਾ ਦਿਖ ਰਿਹਾ, ਉਹਨੂੰ ਸਮਝ ਕੇ ਅੱਜ ਦੇ ਹਾਲਾਤਾਂ 'ਚ ਕੋਈ ਰਣਨੀਤੀ ਘੜਨ ਦੀ ਲੋੜ। ਮੈਂ ਫੇਰ ਕਹਿੰਦਾ ਵੀ ਜੇ ਕਿਤੇ ਭਾਜਪਾ ਜਿੱਤ ਗਈ, ਹਿੰਦੂਤਵਾ ਦਾ ਭਗਵਾਂ ਬ੍ਰਿਗੇਡ, ਉਹ ਜਿਹੜੇ ਹਿਟਲਰ ਤੇ ਨਾਜੀ ਦੇ ਜ਼ੁਲਮ ਉਹ ਸਾਰੇ ਭੁੱਲ ਜਾਣੇ ਆ ਲੋਕਾਂ ਨੇ। ਇਹੋ ਜਿਹਾ, ਕਿਉਂਕਿ ਉਹਨਾਂ ਦੇ ਅੰਦਰ ਸਦੀਆਂ ਦੀ ਨਫ਼ਰਤ ਪਈ ਆ, ਸਦਾ ਦੀ ਹੀਣ ਭਾਵਨਾ ਪਈ। ਉਹ ਹਿੰਦੂਤਵਾ ਵਾਲੇ ਅਜੇ ਤਾਂ ਸਿਰਫ ਖੰਭੇ ਨਾਲ ਬੰਨ ਕੇ ਕਹਿੰਦੇ ਆ ਜੈ ਸ਼੍ਰੀ ਰਾਮ। ਆ ਟਰੱਕਾਂ ਵਾਲਿਆਂ ਨੂੰ ਪੁੱਛ ਕੇ ਦੇਖ ਲਓ ਜਿਹੜੇ ਪੰਜਾਬ ਤੋਂ ਬਾਹਰ ਜਾ ਕੇ ਆਉਂਦੇ ਆ, ਵੀ ਕੀ ਉਹਨਾਂ ਦੇ ਹਾਲਾਤ ਨੇ ਬਾਹਰਲੇ ਸੂਬਿਆਂ ਦੇ ਵਿੱਚ, ਯੂਪੀ ਬਿਹਾਰ ਦੇ ਲੋਕਾਂ ਦੇ, ਕਿਵੇਂ ਉਹਨਾਂ ਨੂੰ ਹਿੰਦੂਤਵਾ ਦਿਨੋਂ ਦਿਨ ਚੜ੍ਹ ਰਿਹਾ। ਤੇ ਜੇ ਕਿਤੇ ਇਹਦਾ ਰਾਜ ਭਾਗ ਆ ਗਿਆ, ਜਿਨ੍ਹਾਂ ਨੂੰ ਅੱਜ ਢੱਡਰੀਆਂ ਵਾਲਾ ਤੇ ਹੋਰ ਧਾਰਮਿਕ ਤੇ ਸਿਆਸੀ ਲੀਡਰ, ਵਿਦਵਾਨ, ਲਿਬਰਲ ਲੋਕ ਕਹਿੰਦੇ ਆ, ਕਾਮਰੇਡ ਵੀ ਕਹਿੰਦੇ ਆ ਵੀ ਇਹ ਤਾਂ ਜੀ ਬੜੇ ਗਲਤ ਨੇ, ਮਾਹੌਲ ਖਰਾਬ ਕਰਦੇ ਆ, ਫੇਰ ਇਕੱਲੇ ਕੰਮ ਇਹੀ ਰਹਿਣੇ। ਇੱਕ ਇੰਗਲਿਸ਼ ਦਾ ਕੋਟੇਸ਼ਨ ਹੈ ਵੀ ਇਹਦਾ ਪੰਜਾਬੀ ਚ ਅਰਥ ਇਹਦਾ ਇਹ ਬਣਦਾ ਵੀ ਯੋਧਿਆਂ ਨੂੰ, ਸੂਰਮਿਆਂ ਨੂੰ ਉਹਨਾਂ ਟਾਈਮ ਕੋਈ ਕਦਰ ਨਹੀਂ ਕਰਦਾ ਜਦੋਂ ਤੱਕ ਦੁਸ਼ਮਣ ਆ ਕੇ ਦਰਾਂ ਤੇ ਨਹੀਂ ਲਲਕਾਰਦਾ। ਸੋ ਸਾਫ਼ ਜੀ ਗੱਲ ਆ, ਅੱਜ ਤਾਂ ਪੰਥ ਲਈ ਲੜਨ ਵਾਲੇ ਖਾਲਿਸਤਾਨੀ ਜੁਝਾਰੂ ਜਾਂ ਖਾਲਿਸਤਾਨ ਦਾ ਏਜੰਡਾ, ਜਿਨ੍ਹਾਂ ਨੂੰ ਭੈੜਾ ਲੱਗਦਾ, ਜਿਨ੍ਹਾਂ ਨੂੰ ਮਾੜਾ ਲੱਗਦਾ ਨਾ,
ਜਿੱਦਣ ਆ ਕੇ ਹਿੰਦੂਤਵਾ ਬ੍ਰਿਗੇਡ ਨੇ, ਭਾਗਵੇਂ ਬ੍ਰਿਗੇਡ ਨੇ ਆ ਕੇ ਦਰਾਂ 'ਚ ਆ ਕੇ ਲਲਕਾਰਿਆ ਨਾ ਵੀ ਆ ਨਿਕਲ ਭਾਈ ਬਾਹਰ, ਉਦੋਂ ਚੇਤਾ ਆਉਣਾ। ਉਹਨਾਂ ਟਾਈਮ ਤਾਂ ਢੱਡਰੀਆਂ ਵਾਲਾ ਜਿੰਦਾਬਾਦ ਤੇ ਸਰਬਜੀਤ ਸਿੰਘ ਧੂੰਦਾ ਜਿੰਦਾਬਾਦ। ਇਹਨਾਂ ਦੀਆਂ ਪੋਲੀਆਂ ਬੜੇ ਸਿਆਣੇ ਆ ਜੀ, ਬਹੁਤ ਵਧੀਆ ਗੱਲਾਂ ਕਰਦੇ, ਕਮਾਲ ਕਰ ਦਿੰਦੇ ਆ ਜੀ, ਰੰਗ ਬੰਨ ਦਿੰਦੇ ਆ। ਜੱਕੜ ਜੁੱਕੜ ਮਾਰਨ ਨਾਲ ਮਾਮਲੇ ਹੱਲ ਨਹੀਂ ਹੁੰਦੇ, ਮਾਮਲੇ ਹੱਲ ਹੁੰਦੇ ਆ ਸੀਸ ਤਲੀ ਤੇ ਧਰ ਕੇ ਕੌਮ ਲਈ ਕੁਛ ਕਰਨ ਕਰਾਉਣ ਦੀ ਮਨਸ਼ਾ ਨਾਲ। ਜੇ ਸਿੱਖ ਇਹਨਾਂ ਵਰਗੀ ਸੋਚ ਰੱਖਦੇ ਤਾਂ 18ਵੀਂ ਸਦੀ ਦੇ ਵਿੱਚ ਜੋ ਕੁਝ ਸਾਡੇ ਨਾਲ ਹੋਇਆ ਉਹਦੇ ਚੋਂ ਸਰਵਾਈਵ ਕਰ ਸਕਦੇ, ਬਚ ਸਕਦੇ। ਪਰ ਉਦੋਂ ਕੋਈ ਹੈ ਹੀ ਨਹੀਂ ਸੀ ਜਿਹੜੇ ਇਹਨਾਂ ਕੋਲ ਮੱਤਾਂ ਦਿੰਦਾ ਵੀ ਭਾਈ ਕੁਛ ਨਹੀਂ ਕਰੀਦਾ, ਬਰਦਾਸ਼ਤ ਕਰੀਦਾ, ਜ਼ੁਲਮ ਝੱਲੀਦਾ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਨੇ ਉਹ ਇਸ ਕਰਕੇ ਨਹੀਂ ਅਸੀਂ ਕਰ ਰਹੇ ਵੀ ਇਹਨਾਂ ਦਾ ਬੜਾ ਕੋਈ ਅਸਰ ਤਾਂ ਕੋਈ ਲੈਂਦਾ ਨਹੀਂ। ਤੁਹਾਡੇ ਸਾਹਮਣੇ ਆ, ਵਕੀਲ ਨੇ ਵੀ ਅਸਰ ਲਿਆ, ਅਗਲਾ ਠੋਕਣ ਤੁਰ ਪਿਆ ਉੱਥੇ। ਤੋ ਇਹ ਸਾਰੇ ਕਾਸੇ ਦਾ ਸਾਡਾ ਗੱਲ ਕਰਨ ਦਾ ਭਾਵ ਇਹ ਆ ਕਿ ਆਪਾਂ ਨੂੰ ਆਪਣਾ ਪਤਾ ਜ਼ਰੂਰ ਹੋਣਾ ਚਾਹੀਦਾ। ਰਹਿਣਾ ਇੱਥੇ ਕਿਸੇ ਨੇ ਨਹੀਂ। ਬਾਦਲ ਸਾਹਿਬ ਵੀ ਚੜ੍ਹਾਈ ਕਰ ਹੀ ਗਏ ਤੇ ਬਾਦਲ ਸਾਹਿਬ ਨੇ ਜਿਹੜੇ, ਜੇਕਰ ਉਹਨਾਂ ਦਾ ਸਾਰਾ ਆਪਾਂ ਦੇਖਿਆ ਜਾਵੇ ਤਾਂ ਜਿਹੜੀ ਆਪਾਂ ਕਹਿੰਦੇ ਆ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਉਹ ਜਿਹੜੀ ਜੰਗ ਚੱਲ ਰਹੀ ਆ ਨਾ ਉਹਦੇ ਵਿੱਚ ਉਹ ਹਿੰਦੁਸਤਾਨ ਦੇ ਸਿਪਾਹੀ ਸੀ। RSS ਨੇ ਮੈਨੂੰ ਲੱਗਦਾ ਵੀ ਟੌੜੇ ਵੇਲੇ ਵੀ ਨਹੀਂ ਇਸ ਤਰੀਕੇ ਦਾ ਦੁੱਖ ਪ੍ਰਗਟਾਇਆ ਹੋਣਾ ਜਿਸ ਤਰੀਕੇ ਨਾਲ ਉਹਨਾਂ ਦੇ ਮਾਪੇ ਮਰੇ ਪਏ ਨੇ। ਭਾਗਵਾਂ ਬ੍ਰਿਗੇਡ, ਸਮੁੱਚਾ ਹਿੰਦੂਤਵਾ, ਸਾਰੇ ਅਖਬਾਰ ਮੈਗਜ਼ੀਨ ਪਿੱਟਣ ਲੱਗੇ ਹੋਏ ਨੇ ਵੀ ਬਹੁਤ ਮਾੜਾ ਹੋ ਗਿਆ। ਭਾਈ ਮਾੜਾ ਹੋਇਆ, ਬਹੁਤ ਮਾੜਾ ਹੋਇਆ, ਵਾਕਈ ਉਹਨਾਂ ਲਈ ਮਾੜਾ ਹੋਇਆ। ਕਦੋਂ, ਹੁਣ ਕਿੰਨਾ ਟਾਈਮ ਲੱਗੂਗਾ ਜਦੋਂ ਦੁਬਾਰਾ ਕੋਈ ਬਾਦਲ ਵਰਗਾ ਬੰਦਾ, ਜਿਹੜਾ ਬਾਦਲ ਬਣਨਾ ਕਿਤੇ ਸੌਖਾ, ਬਾਦਲ ਬਣਨਾ ਬੜਾ ਔਖਾ ਕੰਮ। ਤੇ ਆ ਜਿਹੜੇ ਸਾਰੇ ਉਹਦੇ ਗੁਣ ਗਾਉਂਦੇ ਨੇ, ਇਹ ਸਾਰੇ ਉਹ ਨੇ ਜਿਹੜੇ ਸਦਾ ਪੰਥ ਦਾ, ਪੰਜਾਬ ਦਾ ਬੁਰਾ ਮੰਨਦੇ, ਜਿਹੜੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਨੇ। ਉਹਨਾਂ ਨੂੰ ਬਾਈ ਬਹੁਤ ਮਾੜਾ ਲੱਗ ਰਿਹਾ ਕਿ ਬਾਦਲ ਸਾਹਿਬ ਚੜਾਈ ਕਰਨ। ਤੇ ਸਾਰਾ ਮੀਡੀਆ, ਅੱਜ ਇੱਕ ਸੱਜਣ ਦਾ ਫੋਨ ਆਇਆ, ਕਹਿੰਦਾ ਜੀ ਅਖਬਾਰ ਭਰੇ ਪਏ ਨੇ ਬਾਦਲ ਬਾਦਲ ਹੋ ਰਹੇ। ਇਹਦਾ ਭਾਈ ਜਿਹੜਾ ਆਉਣ ਵਾਲਾ ਇਤਿਹਾਸ ਆ ਉਹਦੇ 'ਚ ਜਦੋਂ ਇਹ ਕਰਤੂਤਾਂ ਸਾਰੀਆਂ ਦਰਜ ਹੋਣਗੀਆਂ, ਜਿਵੇਂ ਆਪਾਂ 1947 ਦੇ ਮਾਹੌਲ ਲਈ ਮਾਸਟਰ ਤਾਰਾ ਸਿੰਘ ਨੂੰ ਚੇਤੇ ਕਰ ਕਰਕੇ ਰੋਨੇ ਆ। 1947 ਤੋਂ ਅੱਜ 2023 ਆ ਗਿਆ, 50 ਤੇ 20, 70, 3 ਤੇ 3, 6, 70-75 ਸਾਲ ਹੋ ਗਏ ਉਹਨੂੰ ਚੇਤੇ ਕਰ ਕਰਕੇ ਰੋਂਦਿਆਂ ਨੂੰ ਕਿ 47 ਮੌਕੇ ਸਹੀ ਫੈਸਲਾ ਨਹੀਂ ਲਿਆ। ਤੇ 1947 ਤੋਂ ਬਾਅਦ ਸਾਡੇ ਕੋਲੇ 1984 ਆਇਆ ਸੀ, ਜਦੋਂ ਅਸੀਂ ਸਾਰੀ ਦੀ ਸਾਰੀ ਕੌਮ ਜਿਹੜੀ ਸੀ ਉਹ, ਸਾਡਾ ਨਾਤਾ ਹਿੰਦੁਸਤਾਨ ਨਾਲੋਂ 4:40 ਤੇ ਜਦੋਂ ਪਹਿਲਾ ਟੈਂਕ ਦਾ ਗੋਲਾ ਚੱਲਿਆ ਉਦੋਂ ਟੁੱਟ ਗਿਆ ਸੀ ਸਾਡਾ। ਫਿਰ ਨਾਤਾ ਸੀ ਖਾਲਿਸਤਾਨ ਨਾਲ। ਉਦੋਂ ਬਾਅਦ ਵਿੱਚ ਇੰਡੀਆ ਦੀ ਪੂਰੀ ਲੋੜ ਸੀ ਕਿ ਖਾਲਿਸਤਾਨ ਵੱਲ ਵੱਧ ਜਾ ਰਹੇ ਸਿੱਖਾਂ ਨੂੰ ਮੋੜ ਕੇ ਦੁਬਾਰਾ ਭਾਰਤ ਮਾਤਾ ਦੇ ਪੈਰਾਂ 'ਚ ਬਿਠਾਉਣਾ ਤੇ ਭਾਰਤੀ ਮੁੱਖ ਧਾਰਾ ਦਾ ਬੋਲਬਾਲਾ ਕਰਨਾ। ਸੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਹੋਰ ਅਕਾਲੀ ਲਾਣੇ ਨੇ, ਕਾਂਗਰਸੀ ਸਿੱਖਾਂ ਨੇ, ਕਾਂਗਰਸੀ ਲੀਡਰਾਂ ਨੇ ਕੀ ਕੀਤਾ, ਜਾਂ ਭਾਜਪਾ ਵਾਲੇ ਸਿੱਖ ਜਾਂ ਹੋਰ ਪਾਰਟੀਆਂ ਵਿਚਲੇ ਸਿੱਖ, ਉਹਨਾਂ ਨਾਲੋਂ ਸਭ ਤੋਂ ਵੱਧ ਦੁੱਖ ਇਸ ਗੱਲ ਦਾ ਵੀ ਜਿਹੜੀ ਅਕਾਲੀ ਧਾਰਾ ਨੂੰ 1947 ਵੇਲੇ ਪਤਾ ਲੱਗ ਗਿਆ ਸੀ ਤੇ 1984 ਮੌਕੇ ਉਹਨਾਂ ਨੂੰ ਤਾਂ ਚਾਹੀਦਾ ਹੀ ਇਹ ਸੀ ਕਿ ਹੁਣ ਉਹ ਕਹਿੰਦੇ ਭਾਈ ਬਹੁਤ ਅਸੀਂ ਚੱਲ ਲਿਆ ਸੀ ਹੁੰਨੇ ਆ ਪਾਸੇ, ਹੁਣ ਕੌਮ ਦੇ ਸੂਰਮਿਓ ਉੱਠੋ ਤੇ ਜਿਹੜੀ ਲੜਾਈ ਆ ਉਹ ਤੁਸੀਂ ਲੜੋ, ਆਜ਼ਾਦੀ ਕੌਮ ਨੂੰ ਲੈ ਕੇ ਦਿਓ ਤਾਂ ਕਿ ਮੁਲਕ ਬਣੇ। ਪਰ ਇਹਨਾਂ ਨੇ ਭਾਰਤੀ ਕਾਨੂੰਨ, ਭਾਰਤੀ ਸੰਵਿਧਾਨ ਤੇ ਭਾਰਤੀ ਫਲਸਫੇ ਅਨੁਸਾਰ ਸਿੱਖਾਂ ਦੇ ਉਸ ਸਾਰੇ ਮੋਰਚੇ ਦੀ, ਉਸ ਜੰਗ ਦੀ ਹਰਾਉਣ ਵਾਲੀ, ਸਿੱਖਾਂ ਨੂੰ ਹੰਭਾਉਣ ਵਾਲੀ ਖੇਡ ਸ਼ੁਰੂ ਕੀਤੀ, ਜਿਹਦੇ ਕਰਕੇ ਇਹਨਾਂ ਨੂੰ ਫਿਰ 1997 ਤੋਂ ਬਾਅਦ ਵਿੱਚ ਸਰਕਾਰਾਂ ਬਣਾਈਆਂ। 3 ਵਾਰੀ ਉਦੋਂ ਸਰਕਾਰਾਂ ਹੰਢਾਰੀਆਂ, ਨਹੀਂ ਤਾਂ ਵਿਚਾਲੇ ਤੋੜ ਦਿੰਦੇ ਸੀ ਕਿਉਂਕਿ ਉਦੋਂ ਬਾਅਦ ਈਨ ਮੰਨ ਲਈ। ਹੁਣ ਕਈ ਕਹਿੰਦੇ ਆ ਜੀ ਉਹਨਾਂ ਹਰ ਵਾਰੀ ਸਰਕਾਰ ਉਹ ਜਦੋਂ ਵੀ ਵੋਟਾਂ 'ਚ ਖੜਦਾ ਸੀ ਬਾਦਲ ਸਾਹਿਬ ਜਿੱਤ ਜਾਂਦੇ ਸੀ। ਮੈਂ ਕਹਿੰਦਾ ਕਿ ਉਸ ਬੰਦੇ ਨੂੰ ਤਾਂ ਫਿਕਰ ਹੀ ਨਹੀਂ ਹੋਣਾ ਚਾਹੀਦਾ ਸੀ। ਫਿਕਰ ਤਾਂ ਭਾਰਤੀ ਹਕੂਮਤੀ ਤੰਤਰ ਨੂੰ ਹੋਣਾ ਚਾਹੀਦਾ ਸੀਗਾ ਕਿ ਇਹ ਬੰਦਾ ਇਰਰੈਲੇਵੈਂਟ ਨਾ ਹੋ ਜੇ, ਇਹ ਬੰਦਾ ਕਿਤੇ ਸੱਤਾ ਤੋਂ ਬਾਹਰ ਨਾ ਹੋ ਜੇ, ਕਿਉਂਕਿ ਜੇਕਰ ਇਹ ਬੰਦੇ ਪਾਸੇ ਹੋ ਗਏ ਫਿਰ ਉਹ ਆਉਣਗੇ ਜਿਨ੍ਹਾਂ ਦਾ ਪੰਥਕ ਏਜੰਡਾ ਹੈ। ਸੋ ਪੰਥਕ ਏਜੰਡੇ ਨੂੰ, ਇਹਦੀ ਬਕਾਇਦਾ ਖਬਰ ਆਈ ਸੀ ਅਖਬਾਰਾਂ ਦੇ ਵਿੱਚ ਵੀ ਪੰਥਕ ਏਜੰਡਾ ਮਾਹੌਲ ਖਰਾਬ ਕਰਨ ਦਾ ਕਾਰਨ ਬਣੇਗਾ। ਸੋ ਜਿਹੜਾ ਬੰਦਾ ਪੰਥ ਨੂੰ, ਪੰਥਕ ਏਜੰਡੇ ਨੂੰ ਪਿੱਠ ਦੇਈ ਬੈਠਾ ਤੇ ਇਹਨੂੰ ਬੜੇ ਸੂਖਮ ਤਰੀਕੇ ਨਾਲ, ਬੜੇ ਮਾਸੂਮ ਜਿਹਾ ਬਣ ਕੇ ਇਹਨੂੰ ਜਸਟੀਫਾਈ ਕਰਦਾ ਵੀ ਪੰਥ ਲਈ ਲੜਨਾ ਲੁੜਨਾ, ਇਹ ਨਹੀਂ ਜੀ ਪੰਜਾਬੀ ਪਾਰਟੀ ਵਧੀਆ ਜੀ,
ਪੰਥ ਲਈ ਲੜਨਾ ਗਲਤ ਆ, ਪੰਥਕ ਮਸਲੇ ਖੜੇ ਕਰਨਾ ਗਲਤ ਗੱਲ ਆ ਜਿਨ੍ਹਾਂ ਲਈ। ਸੋ ਇਹ ਲੋਕ ਜਿਨ੍ਹਾਂ ਨੇ ਮਾਸਟਰ ਤਾਰਾ ਸਿੰਘ ਦੇ ਵਾਲਾ ਹੀ ਇਤਿਹਾਸ ਦੁਹਰਾਇਆ, ਹੁਣ ਅਗਲੇ 50-60 ਸਾਲ ਇਹਨੂੰ ਰੋਂਦੇ ਰਹੋ ਵੀ ਬੜੀਆਂ ਗਲਤੀਆਂ ਕੀਤੀਆਂ ਜੀ, ਇਹਨੇ ਆਹ ਨਹੀਂ ਕੀਤਾ, ਇਹਨੇ ਉਹ ਨਹੀਂ ਕੀਤਾ। ਸੋ ਇਸ ਬੰਦੇ ਦੇ ਤਾਂ ਸਾਰੇ ਭਾਰਤ ਦੇ ਉਹ ਲੋਕ ਜਿਹੜੇ ਸਿੱਖਾਂ ਦੀ ਗੁਲਾਮੀ, ਸਿੱਖਾਂ ਦੇ ਧਰਮ ਦੇ ਦੁਸ਼ਮਣ ਨੇ, ਸਿੱਖਾਂ ਨੂੰ ਗੁਲਾਮ ਰੱਖ ਕੇ ਜੁੱਤੀਆਂ ਫੇਰਨ ਦੇ ਆਦੀ ਨੇ, ਉਹ ਸਾਰੇ ਇਹਦੇ ਗੁਣ ਗਾਇਨ ਕਰਦੇ ਆ, ਅਹਿਸਾਨਮੰਦ ਨੇ ਇਹਦੇ। ਇਹ ਆਪ ਦੇ ਆਜ਼ਾਦ ਖਾਲਸਾ ਰਾਜ ਵੱਲ ਵਧਣ ਵਾਲੇ ਸਿੱਖਾਂ ਨੂੰ ਮੋੜ ਕੇ ਭਾਰਤੀ ਮੁੱਖ ਧਾਰਾ ਦੇ ਵਿੱਚ ਦੁਬਾਰਾ ਲੈ ਕੇ, ਇਸ ਬੰਦੇ ਦੇ ਵਿੱਚ ਉਹ ਕੁਆਲਿਟੀ ਸੀ। ਇਹਨੇ ਆਪਦਾ ਪੂਰਾ ਮੁੱਲ ਪਵਾਇਆ, ਬਾਲਾਸਰ ਫਾਰਮ, ਸੁੱਖ ਮਹਿਲ, ਬੱਸਾਂ, ਕਾਰਾਂ, ਪਰ ਉਹ ਸਾਰਾ ਕੁਝ ਇੱਥੇ ਹੀ ਰਹਿ ਗਿਆ ਨਾ। ਗੁਰਬਾਣੀ ਵੀ ਸਾਨੂੰ ਇਹੀ ਮੱਤਾਂ ਦਿੰਦੀ ਆ ਵੀ ਇੱਥੇ ਹੀ ਰਹਿ ਜਾਣਾ ਸਾਰਾ। ਲੇਖਾ ਉੱਥੇ ਉੱਪਰ ਜਾ ਕੇ ਹੋਣਾ, ਲੇਖਾ ਰੱਬ ਮੰਗੇਸੀ, ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁੱਖ ਲੈ ਕੇ ਜਾਏ। ਸੋ ਆਪਦੇ ਧਰਮ ਨੂੰ, ਆਪਣੇ ਪੰਥ ਨੂੰ ਜਿਸ ਤਰੀਕੇ ਨਾਲ ਨੀਵਾਂ ਦਿਖਾਇਆ, ਜਿਸ ਤਰੀਕੇ ਨਾਲ ਇੱਥੇ ਹਿੰਦੂ ਤਵਾ ਭਾਗਵੇਂ ਬ੍ਰਿਗੇਡ ਦੀ ਇਹਨੇ ਇੱਥੇ ਲਾਈ ਆ ਜੜ, ਤੇ ਅੱਜ ਪੰਜਾਬ ਦੇ ਵਿੱਚ ਉਹ ਅਕਾਲੀ ਦਲ ਜਿਹਦੀ ਜੇ ਸਰਕਾਰ ਨਾ ਵੀ ਹੁੰਦੀ ਸੀ ਤਾਂ ਚੱਲਦੀ ਹੁੰਦੀ ਸੀ, ਕਿਉਂਕਿ ਲੋਕਾਂ ਨੂੰ ਕੁਝ ਹੋਰ ਦਿਖਦਾ ਨਹੀਂ ਸੀ। ਅੱਜ ਆਮ ਆਦਮੀ ਪਾਰਟੀ ਵਰਗੀ ਇੱਕ ਪਾਰਟੀ ਜਿਹਦਾ ਕੋਈ ਨਾਂ ਨਹੀਂ ਥੇ ਨਹੀਂ, ਉਹਨਾਂ ਨੇ ਰੋਲ ਤੇ ਉਹ ਪਾਰਟੀ ਜਿਹਦਾ 100 ਸਾਲ ਦਾ ਅਕਾਲੀ ਦਲ ਦਾ ਇਤਿਹਾਸ, ਉਹ ਆਮ ਆਦਮੀ ਪਾਰਟੀ ਦੇ ਹੱਥੋਂ ਕਿਵੇਂ ਰੁਲ ਗਈ? ਸੁਖਬੀਰ ਸਿੰਘ ਬਾਦਲ ਵਰਗਿਆਂ ਦੇ ਕਰਕੇ। ਜਦੋਂ ਪੰਥ ਨਾਲ, ਕੌਮ ਨਾਲ ਗਦਾਰੀ ਨੂੰ ਜਸਟੀਫਾਈ ਕੀਤਾ ਜਾਵੇ, ਉਦੋਂ ਕਿੱਧਰ ਜਾਵੇ ਕੌਮ? ਅੱਜ ਜਿਹੜੀ ਟਰਾਲੀ ਬਣਾਈ ਜਿਹਦੇ ਵਿੱਚ ਬਾਦਲ ਸਾਹਿਬ ਦੀ ਦੇਹ ਨੂੰ ਸੰਸਕਾਰ ਵਾਲੇ ਸਥਾਨ ਤੇ ਲੈ ਕੇ ਗਏ, ਉੱਤੇ ਲਿਖਿਆ ਸੀ ਫਖਰੇ ਕੌਮ, ਫਖਰੇ ਕੌਮ। ਤੇ ਮੇਰੇ ਦਿਲ ਚ ਉਦੋਂ ਉਹਨੂੰ ਦੇਖ ਕੇ ਆ ਰਿਹਾ ਸੀ ਵੀ ਸਿੱਖਾਂ ਨੂੰ ਤਾਂ ਅਰਦਾਸ ਕਰਨੀ ਚਾਹੀਦੀ ਆ ਵੀ ਸੱਚੇ ਪਾਤਸ਼ਾਹ, ਦੁਸ਼ਮਣ ਚਾਹੇ ਕਿੱਡਾ ਵੀ ਘੈਂਟ ਤੋਂ ਘੈਂਟ, ਜ਼ਬਰਦਸਤ, ਕਿੱਡਾ ਵੀ ਜ਼ਾਲਮ ਤੇ ਮੁੱਚੜ ਹੋਵੇ, ਉਹਦੇ ਨਾਲ ਲੜ ਲਾਂਗੇ ਤੇਰੇ ਓਟ ਆਸਰੇ। ਪਰ ਬਾਦਲ ਸਾਹਿਬ ਵਰਗਾ ਸਿੱਖ ਆਗੂ ਨਾ ਦਿਓ, ਸਿੱਖਾਂ ਦਾ ਆਗੂ ਇਹੋ ਜਿਹਾ ਨਹੀਂ ਹੁੰਦਾ। ਇਹੋ ਜਿਹਾ ਫਖਰੇ ਕੌਮ ਜਿਹਨੇ ਕੌਮ ਦੀਆਂ ਜੜ੍ਹਾਂ ਪੱਟਣ ਦੇ ਵਿੱਚ ਸਾਡੀਆਂ ਸੰਸਥਾਵਾਂ, ਅਕਾਲ ਤਖਤ ਸਾਹਿਬ, ਅਕਾਲੀ ਦਲ, ਸ਼੍ਰੋਮਣੀ ਕਮੇਟੀ ਬੇੜਾ ਹੀ ਬਹਿ ਗਏ। ਸਾਰੀਆਂ ਸਿੱਖੀ ਦੀਆਂ ਸੰਸਥਾਵਾਂ ਦੇ ਉੱਤੇ ਬਾਦਲ ਦੇ ਬੰਦੇ ਕਹਿ ਲਓ, ਚਾਹੇ RSS ਦੇ ਬੰਦੇ ਕਹਿ ਲਓ, ਉਹਨਾਂ ਦਾ ਕਬਜ਼ਾ। ਸਿੱਖੀ ਦੀ ਗੱਲ ਕਰਨ ਵਾਲੇ ਬੜੇ ਨੌਜਵਾਨ ਬੱਚੇ ਬੱਚੀਆਂ ਸਾਨੂੰ ਪਿੱਟਦੇ ਆ ਵੀ ਜੀ ਖਾਲਸਾ ਕਾਲਜ ਵਿੱਚ, ਸ਼੍ਰੋਮਣੀ ਕਮੇਟੀ ਦੇ ਫਲਾਣੇ ਅਦਾਰੇ ਵਿੱਚ ਕਿਤੇ ਐਡਜਸਟ ਕਰਾ ਦੀ, ਕਿਤੇ ਤਾਂ ਸਾਡੀ ਗੱਲ। ਪਰ ਨਹੀਂ, ਮੈਂ ਇੱਥੇ ਪਿੱਛੇ ਜੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ 4 ਜੂਨ ਨੂੰ ਉਹਨਾਂ ਨਾਲ ਕਿਸੇ ਬਹਾਨੇ ਮੈਂ ਤਾਂ ਕਦੇ ਮਿਲਿਆ, ਉਹਨਾਂ ਨਾਲ ਹੋਈ ਗੱਲ, ਤੇ ਉਹਨਾਂ ਨੂੰ ਵੀ ਇਹੀ ਗੱਲ ਕਹੀ ਬਈ ਜੇਕਰ ਕੋਈ ਕੰਮ ਹੋਵੇ ਨਾ, ਅਸੀਂ ਕਿਸੇ ਗਲੀ ਮਹੱਲੇ 'ਚ ਗੋਲ ਗੱਪੇ ਵੇਚਣ ਵਾਲੇ ਤੋਂ ਫੋਨ ਕਰਾ ਦਈਏ ਤਾਂ ਤੁਹਾਡੇ ਅਕਾਲੀ ਦਲ ਦੇ ਲੀਡਰਾਂ ਨੇ ਮਿੰਟ ਦੀ ਕੰਮ ਕਰਦੇ। ਜਾਂ ਦੂਜਾ ਹੈਗਾ ਵੀ ਸੁਖਬੀਰ ਬਾਦਲ ਦੇ ਪੈਰ ਫੜ ਲਈਏ। ਪਰ ਜੇਕਰ ਅਸੀਂ ਕਹੀਏ ਵੀ ਸਾਡੇ ਵਿੱਚ ਕੁਆਲਿਟੀ ਆ ਤੇ ਆਹ ਜੌਬ ਦੇ ਲਈ ਸਾਡੇ ਨਾਲੋਂ ਵਧੀਆ ਕੋਈ ਹੈ ਨਹੀਂ ਤੇ ਆਹ ਬੰਦੇ ਨੂੰ ਅਸੀਂ ਜੌਬ, ਬਿਲਕੁਲ ਪੰਥ ਨੂੰ ਸਮਰਪਿਤ ਬੰਦੇ ਲਈ ਸਾਡੀਆਂ ਸਿੱਖ ਸੰਸਥਾਵਾਂ ਦੇ ਬੂਹੇ ਬੰਦ ਨੇ। ਕਿਉਂ? ਕਿਉਂਕਿ RSS ਤੇ BJP ਦੀ ਚੱਲਦੀ ਹੈ, ਹਿੰਦੂ ਤਵਾ ਦੀ ਚੱਲਦੀ ਆ, ਭਾਗਵੇਂ ਬ੍ਰਿਗੇਡ ਦੀ ਚੱਲਦੀ ਆ। ਮਤ ਕੋਈ ਇਹ ਵਹਿਮ ਕਰੇ ਵੀ ਲਓ ਜੀ ਇਹਨਾਂ ਦੇ ਉਹ ਟੁੱਟ ਗਏ ਆ ਰਾਜਨੀਤਿਕ ਸੰਬੰਧ, ਕੋਈ ਰਾਜਨੀਤਿਕ ਸੰਬੰਧ ਨਹੀਂ, ਇਹਨਾਂ ਦੇ ਘਰੇਲੂ ਸੰਬੰਧ ਨੇ, ਇਹ ਪਰਿਵਾਰਕ ਸੰਬੰਧ ਨੇ, ਇਹ ਉਹਨਾਂ ਦੇ ਲਈ ਕੰਮ ਕਰਦੇ ਆ। ਇਹ ਹਿੰਦੂ ਤਵਾ ਦਾ ਜਿਹੜਾ ਕਹਾੜੇ ਦਾ ਦਸਤਾ ਬਣੇ ਹੋਏ। ਸੋ ਜਿਹੜੇ ਲੋਕ ਅੱਜ ਇਹ ਸਮਝ ਰਹੇ ਨੇ ਕਿ ਜੀ ਬਾਦਲ ਸਾਹਿਬ ਦੇ ਲਈ ਦੇਖੋ ਸਾਰੇ ਭਾਰਤ ਦੇ ਲੀਡਰਾਂ ਨੇ, ਇਹ ਤਾਂ ਜੀ ਐਵੇਂ ਲੋਕ ਆਪਣੇ ਕਹੀ ਜਾਂਦੇ ਆ। ਬਾਦਲ ਸਾਹਿਬ ਤੇ ਤਾਂ ਬੜੀ ਵੱਡੀ ਕਦਰ ਭਾਈ, ਕਦਰ ਉਹਨਾਂ ਦੇ ਮਨ 'ਚ ਹੋਣੀ ਹੋਈ ਹੈ, ਕਦਰ ਤਾਂ ਉਹਦੇ ਮਨ 'ਚ ਹੋਣੀ ਹੋਈ ਆ। ਤੇ ਆ ਕਦਰ ਤਾਂ ਬਾਦਲ ਸੈਨਾ ਨੂੰ, ਬਾਦਲ ਦਲ ਵਾਲਿਆਂ ਨੂੰ, ਉਹਨਾਂ ਵਿਦਵਾਨਾਂ ਦੀ ਵੀ ਕਰਨੀ ਚਾਹੀਦੀ ਹੈ। ਮੈਂ ਕਹਿੰਦਾ ਸੋਨੇ ਨਾਲ ਤੋਲਣਾ ਚਾਹੀਦਾ ਉਹਨਾਂ ਵਿਦਵਾਨਾਂ ਨੂੰ, ਬਾਦਲ ਦਲ ਵਾਲਿਆਂ ਨੂੰ ਚਾਹੀਦਾ ਬਈ ਜਿਨ੍ਹਾਂ ਨੇ ਪੰਥ ਨਾਲ ਦੁਸ਼ਮਣੀ ਆ ਜਿਹੜੀ ਬਾਦਲ ਦੀ, ਉਹਨੂੰ ਵੀ ਜਸਟੀਫਾਈ ਕਰਤਾ। ਪੰਥ ਨਾਲ ਵਿਰੋਧ, ਪੰਥ ਦੀਆਂ ਜੜ੍ਹਾਂ ਪੱਟਣ ਵਾਲੇ ਸਾਰੇ ਕੰਮਾਂ ਨੂੰ ਜਿਹੜੇ ਜਸਟੀਫਾਈ ਕਰਦੇ ਰਹੇ, ਵੀ ਹੋਰ ਕੀ ਕਰੇ ਜੀ ਬਾਦਲ ਸਾਹਿਬ। ਬਾਦਲ ਸਾਹਿਬ ਨੇ ਤਾਂ ਜੀ ਭਾਰਤੀ ਕਾਨੂੰਨ ਦੇ ਅੰਦਰ ਰਹਿੰਦਿਆਂ ਹੋਇਆਂ, ਜੇ ਕਾਲੀ ਸੂਚੀ ਦੀ ਗੱਲ ਆ ਤਾਂ ਪਜੋੜੀ ਸਾਹਿਬ ਦੱਸਦੇ ਸੀ ਪਿਛਲੇ ਦਿਨੀ ਕਿ ਉਹ ਜਦੋਂ ਗਏ ਉੱਥੇ ਮੱਕੜ ਸੀ ਨਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ,
ਤਾਂ ਡਾਕਟਰ ਮਨਮੋਹਨ ਸਿੰਘ ਕਹਿੰਦੇ ਵੀ ਪਹਿਲਾਂ ਤੁਸੀਂ ਜਾ ਕੇ ਉਹਨੂੰ ਪੁੱਛ ਲਓ, ਇੱਥੇ ਕਾਲੀ ਸੂਚੀ ਦੀਆਂ ਗੱਲਾਂ ਕਰਦੇ ਫਿਰਦੇ ਹੋ। ਬਾਦਲ ਸਾਹਿਬ ਤੋਂ ਪੁੱਛ ਲਓ ਵੀ ਉਹਨਾਂ ਨੇ ਕਟਵਾਉਣੀ ਆ ਕਿ ਵਧਾਉਣੀ ਹੈ। ਸੋ ਜਿਸ ਕੌਮ ਦੇ ਲੀਡਰ ਇਹੋ ਜਿਹੇ ਹੋਣ ਉਹ ਕੌਮ ਬਚ ਜੂ। ਮੈਂ ਤਾਂ ਅਕਸਰ ਕਹਿੰਦਾ ਹੁੰਦਾ ਵੀ ਜੇ ਕਿਸੇ ਨੇ ਕਰਾਮਾਤ ਨਹੀਂ ਦੇਖੀ ਉਹ ਹੁਣ ਦੇਖ ਲਵੇ। ਜਿਸ ਕੌਮ ਦੇ ਆਗੂ ਦੁਸ਼ਮਣ ਨਾਲ ਰਲੇ ਹੋਣ ਤੇ ਉਹ ਕੌਮ ਫੇਰ ਵੀ ਬਚੀ ਰਵੇ। ਅਗਲੇ ਨੇ ਤਾਂ ਮਾਰਨ ਵੱਲੋਂ ਕੋਈ ਕਸਰ ਨਹੀਂ ਛੱਡੀ, ਤੇ ਅੱਜ ਇੱਥੇ ਮੱਤਾਂ ਦਿੱਤੀਆਂ ਜਾ ਰਹੀਆਂ ਰਹੀਆਂ ਕਿ ਜੇ ਉਹ ਮਰ ਗਿਆ ਹੁਣ ਕਾਹਨੂੰ ਉਹਦੀ ਮਿੱਟੀ ਪੱਟਦੇ ਆ। ਬੜਾ ਜੀ ਕਹਿੰਦੇ ਸੜਕਾਂ ਪੱਕੀਆਂ ਕਰਤੀਆਂ, ਲਿੰਕ ਸੜਕਾਂ ਦਾ ਜਾਲ, ਕਿਸਾਨਾਂ ਦਾ ਮੁਫਤ ਬਿਜਲੀ ਕਰਤੀ, ਮੁਫਤ ਪਾਣੀ ਕਰਤਾ, ਆਦਰਸ਼ ਸਕੂਲ ਖੋਲਤੇ, ਮੈਰੀਟੋਰਿਸ ਵਿਕਾਸ ਬੜਾ ਹੋ ਗਿਆ ਜੀ। ਇਹ ਗੱਲਾਂ ਚੇਤੇ ਰੱਖੋ ਜੀ। ਬਾਦਲ ਸਾਹਿਬ ਕਿਤੇ ਮਤਲਬ ਐਵੇਂ ਹੀ ਗੱਲ ਆ ਤਾਂ ਬੜੀ ਵੱਡੀ ਗੱਲ ਆ ਜੀ। ਹਾਲਾਂਕਿ ਬਾਦਲ ਸਾਹਿਬ ਦੇ ਸਤਾਏ ਹੋਏ ਜਿਹੜੇ ਸਿੱਖ ਨੇ ਉਹ ਬੜੀ ਸੰਜਮ ਨਾਲ ਗੱਲ ਕਰਦੇ, ਪਰ ਬਾਦਲ ਸੈਨਾ ਜਿਹੜੀ ਆ ਜਾਂ RSS ਵਾਲੇ ਜਿਹੜੇ ਨੇ ਉਹਨੂੰ ਦੇਵਤਾ ਬਣਾਈ ਫਿਰਦੇ। ਬਾਦਲ ਤਾਂ ਦੇਵਤਾ ਸੀ। ਹੁਣ ਉਹਨਾਂ ਨੂੰ ਤਾਂ ਇਹ ਗੱਲ ਦਾ ਹੋਣਾ ਹੀ ਆ, ਇਹੋ ਜਿਹਾ ਪਰਖਿਆ ਹੋਇਆ, ਇਹੋ ਜਿਹਾ ਅਜਮਾਇਆ ਹੋਇਆ ਬੰਦਾ ਹੁਣ ਕਦੋਂ। ਸੁਖਵੀਰ ਚ ਉਹ ਕੁਆਲਿਟੀ ਨਹੀਂ ਹੈ। ਸੁਖਵੀਰ ਤੇ ਬਿਲਕੁਲ ਕਿਤੇ ਹੋਰ। ਜਦੋਂ ਸਰਦਾਰ ਕਪੂਰ ਸਿੰਘ ਦਾ ਵਕਤ ਸੀ ਉਹ ਕਹਿੰਦੇ ਹੁੰਦੇ ਸੀ ਬਾਦਲ, ਬਰਨਾਲਾ, ਟੌੜਾ, ਤਲਵੰਡੀ, ਤੌੜ ਤੇ ਬਲਵੰਤ, ਇਹ ਜਿੰਨਾ ਟਾਈਮ ਪਾਸੇ ਨਹੀਂ ਨਾ ਹੁੰਦੇ ਪੰਥ ਦਾ ਕੁਝ ਬਣਨਾ। 1984 ਤੋਂ ਬਾਅਦ ਦੀ ਗੱਲ ਸਾਰਿਆਂ ਨੂੰ ਪਤਾ। ਘੱਲੂ ਘਾਰੇ ਤੋਂ ਬਾਹਰ ਜਦੋਂ ਇਹ ਗਏ ਨੇ ਲੀਡਰ ਉਹਨੂੰ ਮਿਲਣ ਤਾਂ ਸਰਦਾਰ ਜੀ ਜਗਰਾਮੀ ਪਏ ਆਪਦੇ ਘਰ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਦੱਸੋ ਜੀ ਵੀ ਪੰਥ ਦੀ ਚੜ੍ਹਦੀ ਕਲਾ ਲਈ ਅਸੀਂ ਕੀ ਕਰੀਏ। ਸਰਦਾਰ ਜੀ ਹੌਲੀ ਹੌਲੀ ਪਾਸਾ ਜਿਹਾ ਲੈ ਕੇ ਉੱਠੇ, ਜੇਬ ਦੇ ਵਿੱਚੋਂ ਕੁੜਤਾ ਲੰਬਾ ਜਿਹਾ ਪਾਇਆ ਹੁੰਦਾ ਸੀ ਉਹਨਾਂ ਨੇ, ਉਹਦੇ ਵਿੱਚੋਂ ਉਹਨਾਂ ਨੇ ਖੀਸੇ ਦੇ ਵਿੱਚੋਂ ਥੋੜੇ ਬਹੁਤੇ ਜਿੰਨੇ ਕੁ ਪੈਸੇ ਸੀ ਉਹ ਕੱਢੇ, ਮੁੱਚੇ ਖੁਚੇ ਜੇ ਜਿਹੜੇ ਨੋਟ ਸੀ ਉਹ ਫੜਾ ਕੇ ਇਹਨਾਂ ਨੂੰ ਕਹਿੰਦੇ ਵੀ ਆਹ ਲੈ ਜਾਓ, ਬਾਕੀ ਕੋਲੋਂ ਪਾ ਲਿਓ, ਰੱਸੇ ਲਿਆਓ, ਰੱਸੇ। ਉਹ ਸਾਹਮਣੇ ਜਾਮਣ ਦਾ ਦਰਖਤ ਆ ਨਾ, ਉਹਦੇ ਨਾਲ ਫਾਹਾ ਲੈ ਲਓ ਸਾਰੇ ਜਾਣੇ, ਫਾਹਾ ਲੈ ਲਓ। ਕਹਿੰਦੇ ਤੁਸੀਂ ਸਾਰੇ ਜਾਣੇ ਪੰਥ ਦਾ ਥੋਤੋਂ ਬਗੈਰ ਕੁਛ ਨਾ ਕੁਛ ਜ਼ਰੂਰ ਬਣ। ਸੋ ਪੰਥ ਦਾ ਤਾਂ ਕੁਛ ਬਣੂਗਾ ਜੇਕਰ ਇਹ ਲੀਡਰ ਪਾਸੇ ਹੋਣਗੇ। ਇਹ ਸਰਦਾਰ ਕਪੂਰ ਸਿੰਘ ਕਹਿੰਦੇ ਆਪ ਦੁਨੀਆ ਤੋਂ ਚਲਾਣੇ ਕਰ ਗਏ, ਹੋਰ ਹਜ਼ਾਰਾਂ ਦੁਨੀਆ ਤੋਂ ਚਲਾਣੇ ਕਰ ਗਏ। ਇਸ ਵੇਲੇ ਉਹਨਾਂ ਸਾਰਿਆਂ ਵਿੱਚੋਂ ਕੋਈ ਨਹੀਂ ਜਿਨ੍ਹਾਂ ਦਾ ਨਾਂ ਲੈ ਕੇ ਸਰਦਾਰ ਜੀ ਕਹਿੰਦੇ ਹੁੰਦੇ ਸੀ ਵੀ ਜਿੰਨਾ ਟਾਈਮ ਆਹ ਪਾਸੇ ਨਹੀਂ ਨਾ ਹੁੰਦੇ ਉਹਨਾਂ ਟਾਈਮ ਪੰਥ ਦਾ ਕੁਝ ਬਣਨਾ ਨਹੀਂ। ਪਰ ਜਿਹੜੇ ਹੁਣ ਨੇ ਲੀਡਰ ਬਾਦਲ ਦਲ ਵਾਲੇ ਜਾਂ ਪੰਥ ਦੇ ਲੀਡਰ ਜਿਹੜੇ ਬਣੇ, ਇਹ ਪਹਿਲਾਂ ਵਾਲਿਆਂ ਨਾਲੋਂ ਜ਼ਿਆਦਾ ਮਾੜੇ, ਜ਼ਿਆਦਾ ਖਤਰਨਾਕ ਸਾਬਤ ਹੋਣਗੇ, ਜ਼ਿਆਦਾ ਖਤਰਨਾਕ ਸਾਬਤ ਹੋਣਗੇ। ਇਹ ਗੱਲ ਦੀ ਗਰੰਟੀ ਹੈ। ਇਹਨਾਂ ਨੂੰ ਇਹ ਨਹੀਂ ਦਿਖਦਾ। ਇਹ ਕਹਿੰਦੇ ਆ ਦਿੱਲੀ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਅਹੁਦੇਦਾਰੀਆਂ ਨੇ ਇਹ ਬੜੀਆਂ ਵੱਡੀਆਂ ਨੇ। ਇਹਨਾਂ ਨੂੰ ਇਹ ਨਹੀਂ ਦਿਖਦਾ ਕਿ ਪੰਥ ਨੇ ਬਹੁਤ ਔਖਾ ਟਾਈਮ ਦੇਖਿਆ ਜਦੋਂ ਨਵਾਬ ਕਪੂਰ ਸਿੰਘ ਉਹਨਾਂ ਨੂੰ ਇੱਕ ਵਾਰੀ ਨਵਾਬੀ ਦੇਤੀ, ਬਾਅਦ ਚਾਹੇ ਉਹ ਜਿਹੜੀ ਇਲਾਕਾ ਮਿਲਿਆ ਸੀ ਉਹ ਵਾਪਸ ਲੈ ਲਿਆ, ਖਤਮ ਹੋ ਗਈ ਸੀ ਨਵਾਬੀ ਸੀ ਆਪਾਂ ਜਿਹੜਾ ਇਲਾਕਾ ਮਿਲਿਆ। ਪਰ ਨਵਾਬ ਕਪੂਰ ਸਿੰਘ ਸਦਾ ਹੀ ਨਵਾਬ ਰਹੇ ਤੇ ਪੰਥ ਦੇ ਲਈ, ਕੌਮ ਦੇ ਲਈ ਉਹਨਾਂ ਦਾ ਜੋ ਸਤਿਕਾਰ ਸੀ ਉਹ ਕਿਤੇ ਜ਼ਿਆਦਾ ਵੱਡਾ ਸੀ। ਪੰਥ ਲਈ, ਧਰਮ ਲਈ, ਕੌਮ ਲਈ ਮਰਨ ਮਾਰਨ ਦੀ ਗੱਲ, ਇੱਧਰ ਭੁਗਤਣ ਦੀ ਗੱਲ ਦੇ ਨਜ਼ਾਰੇ ਹੀ ਕੁਝ ਹੋਰ। ਪਰ ਜਦੋਂ ਹਰੇਕ ਲੀਡਰ ਨੂੰ ਬੁਖਾਰ ਹੀ ਇਹ ਚੜਾਇਆ ਹੋਇਆ ਵੀ ਦਿੱਲੀ ਦਰਬਾਰ ਤੋਂ ਕੁਛ ਨਾ ਕੁਛ ਲੈ ਕੇ ਉਹਦੇ ਹੱਕ ਵਿੱਚ ਖੜ ਕੇ ਨਜ਼ਾਰੇ ਲੈਣੇ। ਸੋ ਜੋ ਕੁਝ ਬਰਨਾਲਾ ਨਹੀਂ ਕਰ ਸਕਿਆ, ਜੋ ਬੇਅੰਤਾ ਬੁੱਚੜ ਨਹੀਂ ਕਰ ਸਕਿਆ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ। ਤੇ ਬਾਦਲ ਨੂੰ ਪ੍ਰਸੰਗਕ ਬਣਾਈ ਰੱਖਣ ਦੇ ਲਈ, ਬਾਦਲ ਨੂੰ ਹਰ ਥਾਂ ਦੇ ਉੱਤੇ, ਬਾਦਲ ਫੈਕਟਰ ਇੱਕ ਬਹੁਤ ਵੱਡੀ ਗੱਲ ਆ, ਉਹਦੇ ਉੱਤੇ ਜਿੰਨਾ ਮਰਜ਼ੀ ਜ਼ਿਆਦਾ ਆਪਾਂ ਬੋਲੀਏ ਇਹ ਕੋਈ ਭੜਾਸ ਨਹੀਂ ਕੱਢੀ ਜਾ ਰਹੀ, ਇਹ ਸਮਝਾਇਆ ਜਾ ਰਿਹਾ ਕਿ ਭਾਈ ਆਪਾਂ ਡੁੱਬੇ ਕਿਵੇਂ ਆ, ਆਪਾਂ ਮਰੇ ਕਿਵੇਂ ਆ, ਇਹ ਸਮਝ ਤਾਂ ਲਓ। ਇਹ ਸਮਝਣ ਦੇ ਲਈ ਸਾਨੂੰ ਢੱਡਰੀਆਂ ਵਾਲੇ ਦੀ ਵੀ ਗੱਲ ਕਰਨੀ ਪਊ, ਕਿਉਂਕਿ ਉਹ ਕਹਿੰਦਾ ਸਿਆਣੇ ਬਣੋ, ਸਿਆਣੇ ਤਾਂ ਬਾਦਲ ਸਾਹਿਬ ਨੇ ਨਾ। ਫਿਰ ਤੇ ਬਾਦਲ ਸਾਹਿਬ ਨੇ ਸਾਰੇ ਪੰਥ ਉੱਤੇ ਅਮਰਵੇਲ ਵਾਂਗੂ ਕਬਜ਼ਾ ਕਰਕੇ ਸਿੱਖੀ ਦੀ ਸਾਰੀ ਸੱਤਿਆ ਚੂਸ ਲਈ। ਇਹੋ ਜਿਹੇ ਸਿਆਣੇ ਚਾਹੀਦੇ। ਸੋ ਇਸ ਵੇਲੇ ਜਿਹੜੇ ਭਰਾ ਬਾਦਲ ਸੈਨਾ ਵਾਲੇ ਪੰਥਕ ਸੋਚ ਵਾਲਿਆਂ ਨੂੰ ਗਾਲਾਂ ਕੱਢਦੇ ਆ, ਮਾੜਾ ਬੋਲ ਰਹੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਪੰਥਕ ਸੋਚ ਵਾਲਿਆਂ ਦੀ ਤਾਕਤ ਸਾਰੀ ਦੀ ਸਾਰੀ ਬਾਦਲ ਸਾਹਿਬ ਨੇ ਚੂਸ ਲਈ ਹੈ। ਕੋਈ ਬਹੁਤਾ ਕੁਝ ਹੈ ਨਹੀਂ, ਵਿਚਾਰੇ ਪੋਸਟਾਂ ਪਾਸਟਾਂ ਲਿਖਣ ਜੋਗੇ ਹੀ ਰਹਿ ਗਏ। ਤੇ ਤੁਸੀਂ ਤਾਂ ਹੱਸਿਆ ਕਰੋ, ਖੁਸ਼ ਹੋਇਆ ਕਰੋ ਵੀ ਸਾਡੇ ਬਾਦਲ ਸਾਹਿਬ ਦੇ ਮਗਰ ਦੇਖੋ ਸਾਰਾ ਭਾਰਤ ਡਟਿਆ ਖੜਾ। ਉਹ ਮੁਲਕ, ਉਹ ਸਿਸਟਮ, ਉਹ ਹਕੂਮਤੀ ਢਾਂਚਾ
ਜਿਹਨੇ ਸਿੱਖੀ ਦੀਆਂ ਜੜ੍ਹਾਂ ਪੱਟਣ ਦਾ ਅਹਿਦ ਕੀਤਾ ਹੋਇਆ, ਉਹ ਬਾਦਲ ਸਾਹਿਬ ਦੇ ਮਗਰ ਠੋਕ ਕੇ ਖੜਾ ਤੇ ਐਡੇ ਐਡੇ ਕੰਮ ਕਰਾਏ ਨੇ ਬਾਦਲ ਸਾਹਿਬ ਨੇ। ਜਿਹੜੇ ਕੰਮ ਕਰਾਏ ਨੇ ਉਹਨਾਂ ਕੰਮਾਂ ਨੂੰ ਤਾਂ ਹੀ ਹੋਣ ਦਿੱਤਾ ਸਿਸਟਮ ਨੇ ਕਿਉਂਕਿ ਬਾਦਲ ਨੂੰ ਰੈਲੇਵੈਂਟ ਬਣਾਈ ਰੱਖਣਾ ਸੀ। ਆ ਪੁਲ ਪਲ ਜੇ ਸੜਕਾਂ ਸੁੜਕਾਂ ਜੀਆਂ ਜਾਂ ਹੋਰ ਸਾਰੀਆਂ ਗੱਲਾਂ ਇਹ ਤਾਂ ਇੱਥੇ ਹੀ ਰਹਿ ਜਾਣੀਆਂ ਨੇ, ਇਹ ਟੁੱਟ ਜਾਣੀਆਂ ਨੇ। ਕੋਈ ਨਵਾਂ ਮੁੱਖ ਮੰਤਰੀ ਆਊਗਾ, ਉਹਨਾਂ ਥਾਂ ਤੇ ਨਵੇਂ ਪੁਲ ਬਣਾਊ, ਨਵੀਆਂ ਸੜਕਾਂ ਬਣਾਊ, ਇਹ ਚੀਜ਼ ਚੱਲਦੀਆਂ ਰਹਿਣੀਆਂ, ਵਿਕਾਸ ਭੂਜਾ ਹੁੰਦਾ ਰਹਿਣਾ। ਪਰ ਜਿਹੜਾ ਸਿੱਖੀ ਦਾ ਬੇੜਾ ਗਰਕ ਹੋਇਆ, ਜਿਵੇਂ ਉਦੋਂ 1984 ਚ ਢੱਠੇ ਹੋਏ ਅਕਾਲ ਤਖਤ ਦੇ ਜਿਹੜਾ ਨੈਰੇਟਿਵ ਸੀ ਉਹਦੇ ਖਿਲਾਫ ਨੈਰੇਟਿਵ ਸਿਰਜਿਆ, ਉਹ ਨੀਰੋ ਵਾਲੀ ਗੱਲ ਚੇਤੇ ਆ ਰਹੀ ਆ ਵੀ ਰੋਮ ਸੜਦਾ ਰਿਹਾ ਤੇ ਨੀਰੋ ਬੰਸਰੀ ਵਜਾਉਂਦਾ ਰਿਹਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਿਆਣਪ ਦਿਖਾਈ ਤੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੀ ਸਿਆਣਪ ਦਿਖਾਈ, ਬੰਸਰੀ ਵਜਾਈ, ਰਾਮ ਨਾਲ ਮੌਜਾਂ ਲੁੱਟੀਆਂ, ਨੋਟ ਇਕੱਠੇ ਕੀਤੇ ਤੇ ਹਜ਼ਾਰਾਂ ਮਾਵਾਂ ਦੇ ਪੁੱਤ ਕੌਮ ਲਈ ਲੜਦੇ ਮਰਦੇ ਰਹੇ। ਅੱਜ ਵੀ ਆਮ ਘਰਾਂ ਦੇ ਪੁੱਤ ਜਿਹੜੇ ਨੇ, ਕਿਸੇ ਦਾ ਕਾਲੀ ਸੂਚੀ ਚਨਾਉਆ, ਕੋਈ ਚਿੱਟੇ ਤੇ ਲਾਤਾ, ਕੋਈ ਕਿੱਧਰ ਦੀ ਕੋਈ ਕਿੱਧਰ ਦੀ, ਤੇ ਸਾਡਾ ਕੋਈ ਬਾਦਲ ਸਾਹਿਬ ਨਾਲ ਵੱਟਦਾ ਰੌਲਾ ਨਹੀਂ। ਅਸੀਂ ਸੁਖਬੀਰ ਦੀ ਜਿਹੜੀ ਉਹ ਜਾਇਦਾਦ ਆ ਉਹਦੇ ਉੱਤੇ ਵੀ ਕੋਈ ਅੱਖ ਨਹੀਂ। ਹੁਣ ਤਾਂ ਇੱਕ ਅਰਦਾਸ ਹੀ ਕਰ ਸਕਦੇ ਆ ਪੰਥ ਨੂੰ ਕਿ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ ਰਲ ਮਿਲ ਕੇ ਕਿ ਬਾਦਲ ਸਾਹਿਬ ਨੂੰ ਸਮੱਤ ਬਖਸ਼ਣ। ਬਾਦਲ ਸਾਹਿਬ ਤੋਂ ਪਾਪ ਸਰਦਾਰ ਸੁਖਬੀਰ ਸਿੰਘ ਬਾਦਲ ਉਹੀ ਐਲਾਨ ਕਰ ਦੇਵੇ ਕਿ ਭਾਈ ਅਸੀਂ ਬਥੇਰੇ ਲੂਟ ਕਮਾ ਲਏ ਤੇ ਹੁਣ ਮੈਂ ਸਾਰਾ ਕੁਝ ਛੱਡਦਾ ਤੇ ਕੌਮ ਦਾ ਕੁਝ ਬਣ ਜਾਵੇ, ਤਾਂ ਮੇਰੇ ਜੇ ਪਾਸੇ ਹੋਇਆ ਕੁਝ ਬਣਦਾ ਤਾਂ ਬਣਾ ਲਓ। ਪਰ ਇਹ ਹੋਣਾ ਨਹੀਂ। ਨਾ ਢੱਡਰੀਆਂ ਵਾਲਿਆਂ ਨੇ ਹਟਣਾ, ਸਿੱਖਾਂ ਨੂੰ ਕਰਾਹੇ ਪਾਉਣੋਂ, ਪੰਪ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਿੱਖੀ ਲਈ ਲੜਨੋਂ ਮਰਨੋਂ ਹਟਾਉਣੋਂ ਉਹਨੇ ਨਹੀਂ ਹਟਣਾ। ਨਾ ਇਹਨਾਂ ਨੇ ਹਟਣਾ, ਬਾਦਲ ਸੈਨਾ ਵਾਲਿਆਂ ਨੇ, ਨਾ ਕਾਂਗਰਸੀ ਸਿੱਖਾਂ ਨੇ ਹਟਣਾ, ਨਾ ਭਾਜਪਾ ਨੇ ਹਟਣਾ। ਸਿੱਖੀ ਦੀਆਂ ਜੜ੍ਹਾਂ ਪੱਟਣ ਲਈ, ਸਿੱਖੀ ਦੇ ਖਿਲਾਫ ਮਾਹੌਲ ਸਿਰਜਣ ਲਈ ਜਿਹੜੇ ਐਂਟੀ ਪੰਥਕ ਪਲੇਟਫਾਰਮ ਨੇ, ਐਂਟੀ ਪੰਥਕ ਬੰਦੇ ਆ, ਜਿਹੜੇ ਐਂਟੀ ਪੰਥਕ ਡੇਰੇ ਆ, ਸਿੱਖੀ ਦੇ ਉਲਟ ਚੱਲਣ ਵਾਲੇ ਹਰ ਚੀਜ਼ ਦੇ ਉੱਤੇ ਦਿੱਲੀ ਵਾਲਿਆਂ ਦੇ ਖਰਚੇ ਵਰਚੇ ਉਹਨਾਂ ਨੇ ਨਜ਼ਾਰੇ ਲਿਆਈ ਰੱਖਣੇ ਆ ਤੇ ਪੰਥ ਲਈ ਲੜਨ ਮਰਨ ਵਾਲੇ ਵਿਚਾਰੇ ਜਿਹੜੇ ਨੇ ਉਹ ਇੱਥੇ ਇਹਨਾਂ ਗੱਲਾਂ 'ਚ ਵੀ ਯਾਰ ਜੇ ਕਿਸੇ ਪਾਸੋਂ 4 ਪੈਸੇ ਬਣਨ ਤਾਂ ਆਹ ਕਰ ਲਈਏ ਤੇ ਉਹ ਕਰ ਲਈਏ। ਪਰ ਕੋਈ ਨਵੀਂ ਗੱਲ ਨਹੀਂ। ਉਸ ਅਕਾਲ ਪੁਰਖ ਵਾਹਿਗੁਰੂ ਨੇ ਪਰਚਾ ਬੜਾ ਔਖਾ ਪਾਇਆ ਸਾਨੂੰ, ਸੱਚੇ ਪਾਤਸ਼ਾਹ ਦਾ ਹੁਕਮ ਆ ਭਾਣਾ ਆ। ਇਹਦੇ ਵਿੱਚ ਵੀ ਪਰਖ ਦੀ ਘੜੀ ਆ ਕਿ ਇਹੋ ਜਿਹੇ ਮਾਹੌਲ ਵਿੱਚ ਵੀ ਜਿਹੜਾ ਪੰਥ ਨਾਲ ਨਿਭਦਾ ਉਹ ਤਾਂ ਫਿਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੀ ਵਿਸਦਾ ਨਿਭਿਆ ਜਾ ਸਕਦਾ। ਪਰ ਹੋਊਗਾ ਉਹ ਕਮਾਲ ਦਾ। ਉਹ ਸਾਰੇ ਜਿਹੜੇ ਅੱਜ ਵੀ ਧਰਮ ਦੀ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਸਾਰਿਆਂ ਨੂੰ ਸਲਾਮ, ਤੇ ਉਹਨਾਂ ਸਾਰਿਆਂ ਨੂੰ ਵੀ ਸਲਾਮ ਜਿਹੜੇ ਕਹਿੰਦੇ ਅਸੀਂ ਸਿੱਖੀ ਦੀਆਂ ਜੜ੍ਹਾਂ ਪੱਟਾਂਗੇ। ਦੇਖਾਂਗੇ ਕੀ ਬਣਦਾ। ਇੱਕ ਪਾਸੇ ਸੱਚ ਆ ਤੇ ਇੱਕ ਪਾਸੇ ਝੂਠ ਆ, ਇੱਕ ਪਾਸੇ ਹੱਕ ਆ, ਇੱਕ ਪਾਸੇ ਬੇਇਨਸਾਫੀ, ਧੱਕਾ ਤੇ ਜ਼ੁਲਮ। ਇਹਦੇ ਵਿੱਚ ਜੰਗ ਦੇ ਵਿੱਚ ਲਕੀਰ ਦੇ ਕਿਹੜਾ ਕਿੱਧਰਲੇ ਪਾਸੇ ਖੜਾ ਦੇਖ ਲਾਂਗੇ। ਸਾਫ਼ ਗੱਲ ਆ, ਇੱਕ ਪਾਸੇ ਉਹ ਨੇ ਜਿਹੜੇ ਹਿੰਦੁਸਤਾਨ ਜਿੰਦਾਬਾਦ ਵਾਲੇ ਨੇ, ਇੱਕ ਪਾਸੇ ਉਹ ਨੇ ਜਿਹੜੇ ਖਾਲਿਸਤਾਨ ਜਿੰਦਾਬਾਦ ਵਾਲੇ ਨੇ। ਸੋ ਇੱਥੇ ਸਮਾਪਤੀ ਹੈ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।